वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਗੁਰਦੁਆਰੇ ਨਾਲ ਸੰਬੰਧਿਤ ਜਿਹੜੀ ਅੱਜ ਘਟਨਾ, ਇੱਕ ਨਖੇਧੀਯੋਗ ਘਟਨਾ ਜਿਹੜੀ ਅੱਜ ਵਾਪਰੀ ਹੈ। ਇੱਕ ਮੌਬ ਜਿਹੜੀ ਕਿ ਭੀੜ ਵੱਲੋਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਕੇ ਪਥਰਾਅ ਕਰਨ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲੀ ਹੈ। ਇਹਦੇ ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹਦੀ ਬੈਕਗਰਾਊਂਡ ਦੇ ਵਿੱਚ ਇਹ ਕੇਸ ਪਿਛਲੇ ਕੁਝ ਮਹੀਨੇ ਪਹਿਲਾਂ ਸਾਡੇ ਸਾਹਮਣੇ ਆਇਆ ਸੀ, ਜਦੋਂ ਉੱਥੋਂ ਦੇ ਇੱਕ ਲੋਕਲ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧਿਤ ਮੁੰਡਾ, ਇੱਕ ਜਗਜੀਤ ਕੌਰ ਜਿਹੜੀ ਕਿ ਬੱਚੀ ਸਿੱਖ ਸਾਡੀ ਹੈਗੀ ਹੈ, ਉਹਨਾਂ ਦੇ ਨਾਲ ਨਿਕਾਹ ਪੜ੍ਹਨ ਦਾ ਤੇ ਉਹਨਾਂ ਦਾ ਧਰਮ ਤਬਦੀਲ ਕਰਨ ਦਾ ਜਿਹੜਾ ਮਾਮਲਾ ਹੈਗਾ ਉਹ ਸਾਡੇ ਸਾਹਮਣੇ ਆਇਆ ਸੀ, ਜਿਹਨੂੰ ਲੈ ਕੇ ਇਹ ਟੈਨਸ਼ਨ ਤੇ ਟਕਰਾਅ ਦੀ ਜਿਹੜੀ ਸਥਿਤੀ ਹੈ ਬਣੀ ਸੀ। ਹਾਲਾਂਕਿ ਅਥਾਰਟੀਜ਼ ਵੱਲੋਂ ਜਿਹੜੀਆਂ ਪਾਕਿਸਤਾਨ ਦੀਆਂ ਹੈਗੀਆਂ ਨੇ, ਜਾਂ ਲੋਕਲ ਪੰਜਾਬ ਦੇ ਗਵਰਨਰ ਹੋਣ ਉੱਥੋਂ ਪਾਕਿਸਤਾਨ ਦੇ ਮੁਹੰਮਦ ਸਰਵਰ, ਉਹਨਾਂ ਦੀ ਇੰਟਰਵੈਂਸ਼ਨ ਦੇ ਨਾਲ ਜਿਹੜਾ ਇਹ ਮਾਮਲਾ ਸੌਰਟ ਆਊਟ ਹੋ ਗਿਆ ਸੀ। ਦੋਵੇਂ ਪਰਿਵਾਰਾਂ ਦੇ ਵਿੱਚ ਇੱਕ ਸਹਿਮਤੀ ਬਣੀ ਸੀ। ਪਰ ਹੁਣ ਜਿਹੜੀ ਲੇਟੈਸਟ ਖਬਰ ਸਾਡੇ ਸਾਹਮਣੇ ਆਈ ਹੈ, ਜਾਂ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰਿਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰਟ ਦੇ ਵਿੱਚ ਇਹ ਮਾਮਲਾ ਸੀ ਤੇ ਹੁਣ ਪੁਲਿਸ ਵੱਲੋਂ ਜਦੋਂ ਦੁਬਾਰਾ ਇਸ ਮਾਮਲੇ ਨੂੰ ਪਰਸਿਊ ਕੀਤਾ ਗਿਆ ਤੇ ਉੱਥੇ ਗ੍ਰਿਫਤਾਰ ਕਰਨ ਦੇ ਲਈ ਉਸ ਮੁੰਡੇ ਦੇ ਪਰਿਵਾਰ ਵੱਲ ਪਹੁੰਚੇ ਆ, ਤੇ ਉਸ ਦਾ ਜਿਹੜਾ ਰਿਐਕਸ਼ਨ ਸੀ ਪਰਿਵਾਰ ਵੱਲੋਂ, ਉਹਨਾਂ ਨੇ ਇਹ ਜਿਹੜਾ ਸਾਰਾ ਇੱਕ ਘਟਨਾਕ੍ਰਮ ਨੂੰ ਇੰਸਟੀਗੇਟ ਕੀਤਾ, ਇਸ ਨੂੰ ਤੂਲ ਦਿੱਤੀ ਤੇ ਅੱਗੇ ਵੱਧ ਕੇ ਜਿਹੜਾ ਹੈ ਉਸ ਮੌਬ ਨੂੰ ਲੀਡ ਕੀਤਾ। ਮੁਹੰਮਦ ਹਸਨ ਜਿਹੜੇ ਉਸ ਮੁੰਡੇ ਦੇ ਭਰਾ ਹੈਗੇ ਆ, ਉਹਨਾਂ ਵੱਲੋਂ ਇਹ ਜਿਹੜਾ ਸਾਰਾ ਘਟਨਾਕ੍ਰਮ ਸੀ, ਇਹਦੀ ਅਗਵਾਈ ਜਿਹੜੀ ਹੈ ਉਹ ਕੀਤੀ ਗਈ ਹੈ। ਸੋ ਜਿੱਥੇ ਇਹ ਘਟਨਾਕ੍ਰਮ ਸਾਡੇ ਸਾਹਮਣੇ ਹੈ, ਉੱਥੇ ਪਾਕਿਸਤਾਨ ਦੀ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈਗੀ, ਉਹਨਾਂ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਗਈ ਹੈ। ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਇਸ ਸਾਰੇ ਮਾਮਲੇ ਦੇ ਉੱਤੇ। ਬੜਾ ਹੀ ਇੱਕ ਨਾਜ਼ੁਕ ਮਾਮਲਾ ਹੈ, ਜਿੱਥੇ ਭਾਰਤ ਪਾਕਿਸਤਾਨ ਦੇ ਆਪਸੀ ਸੰਬੰਧ ਇੱਕ ਪਾਸੇ ਨੇ, ਸਿੱਖਾਂ ਦੇ ਨਾਲ ਜਿਹੜੀ ਮੁਸਲਮਾਨਾਂ ਦੀ ਜਾਂ ਪਾਕਿਸਤਾਨ ਦੀ ਸਾਂਝ ਪਿਛਲੇ ਸਾਰੇ ਸਮੇਂ ਦੇ ਵਿੱਚ ਬਿਲਡ ਹੋਈ ਹੈ, ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਇਸ਼ੂ ਨੂੰ ਲੈ ਕੇ। ਇਸ ਦੇ ਉੱਤੇ ਵੱਡਾ ਇੱਕ ਇਹ ਢਾਹ ਲੱਗਣ ਵਾਲੀ ਲਾਈਨ ਹੈਗੀ ਹੈ ਜਿਹੜੀ ਅੱਜ ਦੇਖਣ ਨੂੰ ਮਿਲੀ ਹੈ, ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਨੇ ਜਾਂ ਜਿਹੜੇ ਰਿਐਕਸ਼ਨਸ ਨੇ ਉਹ ਦੇਖਣ ਨੂੰ ਮਿਲ ਰਹੇ ਆ। ਸੋ ਅੱਜ ਇਸ ਸਾਰੇ ਦੇ ਉੱਤੇ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਇਸ ਵਕਤ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਗੁਫ਼ਤਗੂ ਪ੍ਰੋਗਰਾਮ ਨਾਲ ਦੁਨੀਆ ਭਰ ਤੋਂ ਜੁੜੇ ਸਾਡੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ, ਜਿਹੜਾ ਪਹਿਲਾ ਰਿਐਕਸ਼ਨ ਸੀ ਤੁਹਾਡਾ ਜਦੋਂ ਇੱਕ ਸਾਰੀ ਖਬਰ ਜਾਂ ਘਟਨਾਕ੍ਰਮ ਦੇਖਿਆ, ਕਿਵੇਂ ਦਾ ਮਹਿਸੂਸ ਹੋਇਆ ਤੇ ਕੀ ਸਮਝਦੇ ਹੋ? ਜਿੱਥੇ ਇੱਕ ਫੈਕਟਸ ਸਾਡੇ ਸਾਹਮਣੇ ਨਜ਼ਰ ਆ ਰਹੇ ਨੇ, ਪਰ ਮੀਡੀਆ ਦੇ ਵਿੱਚ ਕਿਤੇ ਨਾ ਕਿਤੇ ਇਸ ਨੂੰ ਜਿਵੇਂ ਪ੍ਰਚਾਰਿਆ ਜਾ ਰਿਹਾ ਹੈ ਉਹ ਕਿਸੇ ਹੋਰ ਤਰੀਕੇ ਨਾਲ ਨਜ਼ਰ ਆ ਰਿਹਾ ਹੈ, ਕੀ ਕਹਿਣਾ ਚਾਹੋਗੇ ਇਸ ਬਾਬਤ? ਦੇਖੋ, ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਪਹਿਲਾਂ ਤੋਂ ਹੀ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਮੈਂ ਸਵੇਰੇ ਫਲਾਈ ਕੀਤਾ ਕੈਲੀਫੋਰਨੀਆ ਲਈ, ਔਰ ਕਨੈਕਟਿੰਗ ਫਲਾਈਟ ਸੀ ਫੀਨਿਕਸ ਐਰੀਜ਼ੋਨਾ ਤੋਂ। ਤੇ ਜਦੋਂ ਫੀਨਿਕਸ ਦੇ ਵਿੱਚ ਮੈਂ ਫੋਨ ਜਿਹੜਾ ਵਿੱਚ ਟਾਈਮ ਸੀ ਘੰਟੇ ਡੇਢ ਘੰਟੇ ਦਾ ਖੋਲਿਆ, ਤੇ ਪਹਿਲਾ ਮੈਸੇਜ ਹੀ ਇਸ ਦੇ ਉੱਤੇ ਸੀ ਕਿ ਨਨਕਾਣਾ ਸਾਹਿਬ 'ਚ ਦੁਖਾਂਤ ਵਾਪਰਿਆ। ਔਰ ਮੈਂ ਜਿੰਨਾ ਉੱਥੋਂ ਜਾਣ ਸਕਿਆ ਕਰਕੇ ਹੁਣ ਮੈਂ ਫ੍ਰੈਜ਼ਨੋ ਪਹੁੰਚਿਆ ਥੋੜੀ ਦੇਰ ਪਹਿਲਾਂ। ਇਹੀ ਕਾਰਨ ਸੀ ਕਿ ਅੱਜ ਅਸੀਂ ਸੱਚੋ ਸੱਚ ਪ੍ਰੋਗਰਾਮ ਜਿਹੜਾ ਹੈ ਉਹ ਨਹੀਂ ਕਰ ਸਕੇ, ਪਰ ਮੈਂ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਤੁਹਾਡੇ ਨਾਲ ਗੁਫ਼ਤਗੂ ਪ੍ਰੋਗਰਾਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਤੱਕ ਠੀਕ ਪਰਸਪੈਕਟਿਵ ਤੋਂ ਵੀ, ਔਰ ਕਿਉਂਕਿ ਜਿਹੜੇ ਵੀ ਕੋਈ ਕ੍ਰਾਈਸਿਸ ਦੇ ਵਕਤ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜਾ ਵੀ ਦੁਸ਼ਮਣ ਦਾ ਰੁਖ ਹੁੰਦਾ ਹੈ, ਉਹਨਾਂ ਦੀ ਤਾਂ ਚਾਹਨਾ ਹੁੰਦੀ ਹੈ ਕਿ ਉਹ ਉਸ ਨੂੰ ਆਪਣੇ ਮਫਾਦ ਲਈ ਵਰਤਣ। ਪਰ ਮੈਂ ਸਮਝਦਾ ਵੀ ਸਿਆਣੇ ਬੰਦੇ ਔਰ ਸਿਆਣੀਆਂ ਕੌਮਾਂ ਦੂਰਦਰਸ਼ੀ ਪ੍ਰਭਾਵ ਵੀ ਦੇਖਦੀਆਂ ਨੇ, ਦੂਰਗਾਮੀ ਆਪਣੀ ਸੋਚ ਵੀ ਰੱਖਦੀਆਂ ਨੇ, ਔਰ ਇਸ ਦੇ ਨਾਲ ਨਾਲ ਇਹ ਵੀ ਨਹੀਂ ਹੈ ਕਿ ਜੋ ਵਾਪਰ ਰਿਹਾ ਉਸ ਤੋਂ ਅਸੀਂ ਅੱਖਾਂ ਮੀਟਦੇ ਹਾਂ। ਮੈਂ ਸਮਝਦਾ ਵੀ ਸਭ ਤੋਂ ਪਹਿਲਾਂ ਤਾਂ ਇਹ ਇੱਕ ਬੜੀ ਨਖੇਧੀਯੋਗ, ਨਿੰਦਣਯੋਗ ਜਿਹੜੀ ਹੈ ਉਹ ਖਬਰ ਹੈ, ਔਰ ਕਾਰ ਹੈ ਜਿਨ੍ਹਾਂ ਨੇ ਇਹ ਕੀਤਾ। ਔਰ ਅਫਸੋਸ ਇਸ ਗੱਲ ਦਾ ਕਿ ਇਸ ਸਾਰੇ ਦੇ ਵਿੱਚ ਉਸ ਨਨਕਾਣਾ ਸਾਹਿਬ ਸ਼ਹਿਰ ਦੇ ਉਹ ਲੋਕ ਜਿਨ੍ਹਾਂ ਦਾ ਸ਼ਾਇਦ ਆਪਣੇ ਧਰਮ ਨਾਲ ਵੀ ਕੋਈ ਬਹੁਤਾ
ਜਿਹੜਾ ਉਸ ਕਿਸਮ ਦਾ ਮੋਹ ਨਾ ਹੋਏ, ਪਰ ਇਹਦੇ ਜੀ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਇੱਕ ਨਫ਼ਰਤ ਦਾ ਮਾਹੌਲ ਸਿਰਜਣ ਦੇ ਵਿੱਚ ਕਿਤੇ ਨਾ ਕਿਤੇ ਦੁਸ਼ਮਣ ਦੀ ਮਦਦ ਹੀ ਕੀਤੀ ਹੈ। ਕਿਉਂਕਿ ਜਿਹੜਾ ਨਨਕਾਣਾ, ਜਿਸ ਨੂੰ ਅੱਜ ਜੇ ਦੁਨੀਆ ਭਰ ਦੇ ਵਿੱਚ ਕੋਈ ਜਾਣਦਾ ਹੈ ਤੇ ਨਾਨਕਾਣਾ ਦੇ ਨਾਲ ਹੈ, ਔਰ ਸਾਰੇ ਦਾ ਸਾਰਾ ਨਨਕਾਣਾ ਸਾਹਿਬ ਟਾਊਨ ਹੀ 550 ਮੁਰੱਬੇ ਜ਼ਮੀਨ, ਜਿਹੜੀ ਰਾਏ ਬੁਲਾਰ ਜਿਹੜੇ ਖੁਦ ਮੁਸਲਮਾਨ ਸਨ, ਪੱਟੀ, ਉਹਨਾਂ ਨੇ ਜਿਹੜਾ ਉਹ ਬਾਬਾ ਨਾਨਕ ਦੇ ਭੇਟ ਕਰਕੇ ਉਹਨਾਂ ਦੇ ਨਾਂ ਤੇ ਇਹ ਸ਼ਹਿਰ ਬਣਦਾ। ਔਰ ਇਸ ਕਿਸਮ ਦਾ ਵਾਕਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਇਹ ਦੱਸਿਆ ਵੀ ਇਹ ਉਸ ਮੰਦਭਾਗੀ ਘਟਨਾ ਦੀ ਜਿਹਦੇ 'ਚ ਕਿ ਸਕੂਲ ਦੇ ਵਿੱਚ ਪੜ੍ਹਦੇ 2 ਵਿਦਿਆਰਥੀ, ਇੱਕ ਸਿੱਖ ਬੱਚੀ ਔਰ ਮੁਸਲਮਾਨ ਲੜਕਾ, ਉਹਨਾਂ ਦੇ ਵਿਆਹ ਤੋਂ ਇਹ ਗੱਲ ਸ਼ੁਰੂ ਹੋਈ। ਔਰ ਪਿਛਲੇ ਪੀਰੀਅਡ 'ਚ ਜਦੋਂ ਕਿ ਕਰਤਾਰਪੁਰ ਸਾਹਿਬ ਦੇ ਉਦਘਾਟਨ ਦਾ ਮੌਕਾ ਸੀ, ਉਦੋਂ ਵੀ ਇਹ ਕਾਫੀ ਫਲੇਅਰ ਅਪ ਹੋਈ ਸੀ। ਲੇਕਿਨ ਉਦੋਂ ਚੌਧਰੀ ਮੁਹੰਮਦ ਸਰਵਰ ਗਵਰਨਰ ਪੰਜਾਬ ਔਰ ਉਹਨਾਂ ਦੀ ਅਹਿਲੀਆ ਨੇ ਐਫਰਟ ਕਰਕੇ ਇਸ ਸਾਰੇ ਨੂੰ ਜਾਪਦਾ ਸੀ ਕਿ ਇਹ ਗੱਲ ਰਿਜ਼ੋਲਵ ਹੋ ਗਈ। ਪਰ ਅੱਜ ਦੀਆਂ ਘਟਨਾਵਾਂ ਤੋਂ ਇਹ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ, ਜਿਵੇਂ ਬੱਚੇ ਨੂੰ ਜਿਹੜਾ ਸ਼ੈਲਟਰ ਹੋਮ 'ਚ ਭੇਜ ਦਿੱਤਾ ਗਿਆ ਸੀ, ਔਰ ਜਿਹੜੀ ਵੀਡੀਓ ਸਾਹਮਣੇ ਸੀ ਉਹਦੇ 'ਚ ਉਹਨਾਂ ਦੇ ਪਰਿਵਾਰ ਨੇ ਔਰ ਦੂਜਿਆਂ ਨੇ ਕਿਹਾ ਸੀ ਕਿ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ, ਅਸੀਂ ਇਸ ਨੂੰ ਜਿਹੜਾ ਤਲਾਕ ਦੇ ਰਹੇ। ਪਰ ਫਿਰ ਇਨ ਬਿਟਵੀਨ ਇਹਨਾਂ ਸਾਰੇ ਮਹੀਨਿਆਂ ਦੇ ਵਿੱਚ ਕੀ ਹੋਇਆ, ਕਿਉਂ ਇਸ ਨੂੰ, ਜਿਸ ਘਟਨਾ ਦੇ ਵਿੱਚ ਪਹਿਲੇ ਦਿਨ ਤੋਂ ਹੀ ਖਤਰਨਾਕ ਪੋਟੈਂਸ਼ੀਅਲ ਸੀ, ਕਿਉਂ ਰਿਜ਼ੋਲਵ ਜਾਂ ਕਿਸੇ ਮੰਤਕੀ ਅੰਜਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਉਸ ਦਾ ਨਤੀਜਾ ਹੈ ਕਿ ਬੇਸ਼ੱਕ ਇਸ ਵੇਲੇ ਜਿਹੜੀ ਵੀਡੀਓ ਸਾਹਮਣੇ ਆਈ ਹੈ, ਔਰ ਜਿਸ ਨੂੰ ਈਵਨ ਮੈਂ BBC ਦੇ ਰਿਪੋਰਟਰਸ, ਕਿਉਂਕਿ ਜ਼ਾਹਰ ਹੈ ਕਿ ਇੰਡੀਅਨ ਮੀਡੀਆ ਔਰ ਇੰਡੀਆ ਦੀ ਫੋਰਨ ਮਿਨਿਸਟਰੀ ਹੋਏ ਜਾਂ ਪੰਜਾਬ ਦਾ ਮੁੱਖ ਮੰਤਰੀ ਹੋਏ ਕੈਪਟਨ ਅਮਰਿੰਦਰ ਜਾਂ ਮਨਜਿੰਦਰ ਸਿਰਸਾ ਹੋਏ, ਇਹ ਤਾਂ ਆਪਣਾ ਇਹਨਾਂ ਦਾ ਜਿਹੜਾ ਉਹ ਏਜੰਡਾ ਹੈ। ਲੇਕਿਨ ਮੈਂ ਇਹ ਦੇਖਦਾ ਵੀ ਈਵਨ BBC ਦੇ ਜਿਹੜੇ ਰਿਪੋਰਟਰ ਨੇ, ਉਹਨਾਂ ਨੇ ਵੀ ਇਸ ਨੂੰ, ਸ਼ਮਾਇਲਾ ਜਾਫਰੀ ਜਿਵੇਂ BBC ਦੀ ਜਰਨਲਿਸਟ ਹੈ, ਉਹਨਾਂ ਨੇ ਇਹਨੂੰ ਇੱਕ ਨਿਰਪੱਖ ਐਂਗਲ ਤੋਂ ਜੋ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ 'ਚ ਇੱਕ ਗੱਲ ਤਾਂ ਜ਼ਾਹਰ ਹੈ ਕਿ ਇਹ ਸਾਰੇ ਦੇ ਵਿੱਚ ਉਸ ਲੜਕੇ ਦਾ ਪਰਿਵਾਰ, ਜਿਨ੍ਹਾਂ ਨੇ ਭੜਕਾਹਟ ਵੀ ਪੈਦਾ ਕੀਤੀ, ਭੀੜ ਇਕੱਠੀ ਕੀਤੀ, ਔਰ ਉਸ ਭੀੜ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਹਮਲਾ ਵੀ ਕੀਤਾ, ਕੈਮਰੇ ਤੋੜੇ, CCTV, ਗੁਰਦੁਆਰੇ ਦੇ ਗੇਟ ਨੂੰ ਤੋੜਿਆ, ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਹੁਣ ਇਹਨਾਂ ਘਟਨਾਵਾਂ ਨੂੰ ਔਰ ਜਿਸ ਕਿਸਮ ਦੀਆਂ ਗੱਲਾਂ ਉਹ ਇੰਟਰਵਿਊ ਦੇ ਵਿੱਚ ਉਹਦਾ ਭਰਾ ਔਰ ਦੂਸਰਾ ਕਹਿ ਰਹੇ ਨੇ, ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਇੱਕਦਮ, ਜਦੋਂ ਅਸੀਂ ਅੱਜ ਵੀ 47 ਦੇ ਪਾਗਲਪਨ ਦੇ ਦੌਰ ਦੀ ਗੱਲ ਕਰਦੇ ਹਾਂ ਕਿ ਦੋਵੇਂ ਪਾਸੇ ਮੈਜੋਰਿਟੀ ਲੋਕ ਭਲੇ ਸਨ, ਉਹ ਇੱਕ ਦੂਜੇ ਨਾਲ ਟਕਰਾਉਣ ਵਾਲੇ ਨਹੀਂ ਸੀ, ਇੱਕ ਦੂਸਰੇ ਦਾ ਨੁਕਸਾਨ ਕਰਨ ਵਾਲੇ ਨਹੀਂ ਸੀ, ਪਰ ਐਸਾ ਮਾਹੌਲ ਸਿਰਜਿਆ ਜਾਂਦਾ ਹੈ ਉਹ ਕੁਝ ਲੋਕਾਂ ਵੱਲੋਂ ਕਿ ਨਾ ਚਾਹੁੰਦੇ ਹੋਏ ਵੀ ਉਹ ਕਿਤੇ ਨਾ ਕਿਤੇ ਜਾ ਕੇ ਕਿਸੇ ਧਿਰ ਦੇ ਨਾਲ ਡਿੱਗਦੇ ਨੇ। ਸੋ ਇਸ ਕਿਸਮ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਸਮਝਦਾ ਵੀ ਬੇਸ਼ੱਕ ਜੇ ਸਾਡੇ ਆਪਣੇ ਵੀ ਕੁਝ ਕਹਿਣਗੇ ਜੀ ਹਰ ਗੱਲ ਤੁਸੀਂ ਏਜੰਸੀਆਂ ਦੇ ਖਾਤੇ 'ਚ, ਇੰਡੀਅਨ ਏਜੰਸੀਆਂ ਦੇ ਖਾਤੇ 'ਚ ਪਾਉਂਦੇ ਹੋ ਜਾਂ ਇਸ ਨੂੰ ਨਹੀਂ ਪਾਇਆ ਜਾ ਸਕਦਾ, ਪਰ ਮੈਂ ਇੱਕ, ਤੁਸੀਂ ਜਦੋਂ ਓਪਨ ਮਾਈਂਡ ਨਾਲ ਕਿਸੇ ਚੀਜ਼ ਨੂੰ ਦੇਖਦੇ ਹੋ ਕਿ ਇਸ ਵੇਲੇ ਕਸ਼ਮੀਰ ਦੇ ਵਿੱਚ ਲਗਭਗ 5 ਮਹੀਨੇ ਤੋਂ ਲਾਕਡਾਊਨ ਹੈ, ਜੋ ਹਾਲ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੋਂ ਬਾਅਦ BJP ਸਰਕਾਰ ਦੇ ਖਿਲਾਫ ਜਿਹੜਾ ਮਾਹੌਲ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਸਿਰਜਿਆ ਗਿਆ ਹੈ, ਔਰ ਉਹਦਾ ਬੇਸ ਹੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਇਹ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ 'ਚ ਹਿੰਦੂਆਂ, ਸਿੱਖਾਂ, ਬੌਧੀਆਂ, ਜੈਨੀਆਂ, ਪਾਰਸੀਆਂ ਔਰ ਇਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਇਸ ਲਈ ਜਿਹੜੇ ਉੱਥੋਂ ਆਏ ਹੋਏ ਨੇ ਉਹਨਾਂ ਨੂੰ ਸਿਆਸੀ ਰਿਫਿਊਜ, ਸਿਆਸੀ ਸ਼ਰਨ ਦਿੱਤੀ ਜਾਏ। ਹੁਣ ਸਾਰੇ ਦੇ ਉੱਤੇ ਜਿਹੜਾ ਵਿਰੋਧ ਹੈ ਕਿ ਭਾਈ ਤੁਸੀਂ ਕਿਵੇਂ ਦੂਸਰੀ ਕਿਸੇ ਕੌਮ ਨੂੰ ਸੈਗਰੀਗੇਟ ਕਰ ਸਕਦੇ ਹੋ, ਪਰ ਇਹ ਵਾਕਿਆ ਅਲਟੀਮੇਟਲੀ ਜੇ ਅਸੀਂ ਦੇਖੀਏ ਤਾਂ ਫਿਰ ਭਾਰਤ ਸਰਕਾਰ ਦੇ ਵੀ, ਔਰ ਜਿਵੇਂ ਇਹਨੂੰ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਉਹਨਾਂ ਨੇ ਇਸ ਨੂੰ ਟਿਲਟ ਦਿੱਤੀ ਹੈ, ਉਹਨਾਂ ਦੇ ਪੂਰੇ ਹੱਕ ਵਿੱਚ ਭੁਗਤਦਾ ਹੈ। ਦੂਸਰਾ ਪੱਖ ਕਰਤਾਰਪੁਰ ਕੋਰੀਡੋਰ, ਕੱਲ ਵੀ ਅਸੀਂ ਇਹ ਵਿਚਾਰ ਚਰਚਾ ਆਪਣੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਕੀਤੀ ਕਿ ਕਿਵੇਂ ਭਾਰਤੀ ਏਜੰਸੀਆਂ ਦੇ ਲਈ ਕਰਤਾਰਪੁਰ ਕੋਰੀਡੋਰ ਔਰ ਖਾਸ ਤੌਰ ਤੇ ਦੋਨਾਂ ਕੌਮਾਂ ਦੀ ਗੁੱਡਵਿਲ, ਜਦੋਂ ਕਿ ਉਹ ਵਿਜ਼ਿਟ ਕਰਦੇ ਨੇ ਇਧਰੋਂ ਸਿੱਖ ਦੁਨੀਆ ਭਰ ਚੋਂ ਵੀ ਔਰ ਭਾਰਤ ਚੋਂ ਵੀ, ਔਰ ਜਿਵੇਂ ਪਿਆਰ ਉਹਨਾਂ ਨੂੰ ਮਿਲਦਾ ਹੈ, ਇਹ ਇੱਕ ਜਿਹੜੀ ਨਵੀਂ ਸਾਂਝਾਂ ਦੀ ਗੱਲ 72 ਸਾਲ ਬਾਅਦ ਸਿਰਜੀ ਜਾ ਰਹੀ ਹੈ ਭਾਰਤੀ ਏਜੰਸੀਆਂ ਦੇ ਲਈ
ਇਹ ਫਿਕਰਮੰਦੀ ਦਾ ਵਾਇਸ ਹੈ ਕਿ ਉਹ ਇਹਨੂੰ ਕਿਵੇਂ ਕੰਟਰੋਲ ਕਰਨ। ਹਾਲਾਂ ਉਹਨਾਂ ਨੇ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਕੀਤੀਆਂ ਹੈ, ਪਾਸਪੋਰਟ ਦੀ ਕੰਡੀਸ਼ਨ ਵੀ ਹੈ, ਪਾਸਪੋਰਟ ਹੋਣ ਦੇ ਬਾਵਜੂਦ ਪੁਲਿਸ ਇਨਕੁਆਇਰੀ ਹੁੰਦੀ ਹੈ। ਹੁਣ ਇਹ ਵੀ ਸਾਹਮਣੇ ਹੈ ਕਿ ਜਿੱਥੋਂ ਤੁਸੀਂ ਕੋਈ ਚੀਜ਼ ਖਰੀਦ ਨਹੀਂ ਸਕਦੇ। ਲੇਕਿਨ ਇਹ ਇੱਕ ਘਟਨਾ ਕਾਫੀ ਹੈ ਉਸ ਸਾਰੇ ਨੈਰੇਟਿਵ ਨੂੰ ਅੱਗੇ ਤੋਰਨ ਦੇ ਵਿੱਚ ਜੋ ਭਾਰਤੀ ਏਜੰਸੀਆਂ ਔਰ ਭਾਰਤੀ ਦਲਾਲ ਜਿਹੜਾ ਚਾਹੁੰਦੇ ਨੇ। ਸੋ ਮੈਂ ਇਹ ਸਮਝਦਾ ਕਿ ਇਹ ਬੜਾ ਜ਼ਰੂਰੀ ਹੈ। ਬੇਸ਼ੱਕ ਪਾਕਿਸਤਾਨ ਦੀ ਹਕੂਮਤ ਔਰ ਉਹਨਾਂ ਦਾ ਜਿਹੜਾ ਕੁੱਲ ਅਮਲਾ ਫੈਲ ਹੈ, ਖਾਸ ਤੌਰ ਤੇ ਜਿਨ੍ਹਾਂ ਨੇ ਕਾਨੂੰਨ ਨੂੰ ਲਾਗੂ ਕਰਨਾ, ਉਹ ਹਰਕਤ ਦੇ ਵਿੱਚ ਆਏ ਜੀ, ਉਹਨਾਂ ਨੇ ਕੰਡੈਮ ਵੀ ਕੀਤਾ ਹੈ ਔਰ ਇਸ ਸਾਰੇ ਦੇ ਨਾਲ ਪੁਲਿਸ ਪ੍ਰੋਟੈਕਸ਼ਨ ਵੀ ਹੈ। ਪਰ ਮੈਂ ਸਮਝਦਾ ਵੀ ਇਹਦੀ ਜੇ ਥਰਡ ਪਾਰਟ ਦੇਖੀਏ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਵਸ ਹੈ ਬਿਲਕੁਲ ਨਾਨਕਸ਼ਾਹੀ ਕੈਲੰਡਰ ਮੁਤਾਬਕ, ਔਰ ਉਸ ਸਬੰਧ ਦੇ ਵਿੱਚ ਉੱਥੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਣੀ ਸੀ 5 ਨੂੰ, ਔਰ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਔਰ ਆਲਰੇਡੀ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਕਿਤੇ ਨਾ ਕਿਤੇ ਜ਼ਰੂਰ ਸੀ ਇਸ ਗੱਲ ਦਾ ਕਿ ਬਈ ਇਸ ਮੌਕੇ ਦੇ ਉੱਤੇ ਵੀ ਕੁਛ ਨਾ ਕੁਛ ਹੋ ਸਕਦਾ ਹੈ। ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਮਾਮਲੇ 'ਚ ਤਾਂ ਇਹ ਉਹਨਾਂ ਨੇ ਫੈਸਲਾ ਲਿਆ ਕਿ ਵੀ ਉੱਥੇ ਜਿਹੜਾ ਇਕੱਠ ਹੋਏਗਾ ਇਸ ਵਾਰ ਉਹਦੇ 'ਚ ਸਿਰਫ ਸਿੱਖ ਜਿਹੜੇ ਪੰਜਾਬ ਤੋਂ ਜਾਂ ਦੁਨੀਆ ਤੋਂ ਆਏ ਨੇ ਜਾਂ ਪਾਕਿਸਤਾਨ ਦੇ ਸਿੱਖ ਹੀ ਪਾਰਟਿਸਿਪੇਟ ਕਰਨਗੇ। 3 ਦਿਨ ਲਈ ਉਹਨਾਂ ਨੇ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਵੀ ਗੈਰ ਸਿੱਖ ਉੱਥੇ ਨਹੀਂ ਆ ਸਕਦਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਰਾਰਤ ਦਾ ਪੋਟੈਂਸ਼ੀਅਲ। ਪਰ ਮੈਨੂੰ ਲੱਗਦਾ ਹੈ ਕਿ ਫੋਕਸ ਕਰਤਾਰਪੁਰ ਸਾਹਿਬ ਤੇ ਇੰਨਾ ਕਰਿਆ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਸ਼ਾਇਦ ਅਹਿਸਾਸ ਹੀ ਨਹੀਂ ਸੀ ਕਿ ਇਧਰ ਨਨਕਾਣਾ ਸਾਹਿਬ ਵੱਲੋਂ ਵੀ ਇਸ ਕਿਸਮ ਦੀ ਕੋਈ ਹਰਕਤ ਜਿਹੜੀ ਹੈ ਉਹ ਇਸ ਹੱਦ ਤੱਕ ਜਾ ਸਕਦੀ ਹੈ। ਮੈਂ ਸਮਝਦਾ ਹਾਂ ਵੀ ਇਸ ਘਟਨਾ ਨੇ ਸਾਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਦਰਿਆ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਭਾਰਤੀ ਏਜੰਸੀਆਂ ਦਾ ਏਜੰਡਾ ਉਹਦੇ ਵਿੱਚ ਹੀ ਜਾ ਕੇ ਇਹ ਉਹਨੂੰ ਮਲਟੀਪਲਾਈ ਕਰਦਾ ਹੈ। ਪਰ ਇਸ ਦੇ ਨਾਲ ਨਾਲ ਮੈਂ ਇਹ ਸਮਝਣਾ ਇਹ ਜ਼ਰੂਰ ਮੈਂ ਕਹਿਣਾ ਚਾਹਾਂਗਾ ਆਪਣੀ ਕੌਮ ਨੂੰ ਖਾਸ ਤੌਰ ਤੇ ਕਿ ਦੇਖੋ ਬਹੁਤ ਵਾਰ ਅਸੀਂ ਇੱਕ ਭੀੜ 200-400 ਬੰਦਿਆਂ ਦੀ ਜਿਨ੍ਹਾਂ ਨੂੰ ਮਜ਼ਹਬ ਦੇ ਨਾਂ ਦੇ ਉੱਤੇ ਜਿਹੜਾ ਉਹ ਭੜਕਾਇਆ ਜਾ ਰਿਹਾ ਹੈ, ਬੇਸ਼ੱਕ ਮਾਮਲਾ ਜਿਹੜਾ ਉਹ ਪਰਿਵਾਰਕ ਔਰ ਦੂਸਰੇ ਕਿਸਮ ਦਾ ਹੈ ਔਰ ਇਸ ਹੱਦ ਤੱਕ ਜਾ ਕੇ ਉਹਨਾਂ ਦਾ ਕਹਿਣਾ ਕਿ ਜੀ ਅਸੀਂ ਨਨਕਾਣਾ ਸਾਹਿਬ ਦਾ ਨਾਂ ਜਿਹੜਾ ਗੁਲਾਮੇ ਮੁਸਤਫਾ ਰੱਖ ਦਿਆਂਗੇ ਔਰ ਨਾਲ ਦੀ ਨਾਲ ਈਵਨ ਜਿਹੜੇ ਪਾਕਿਸਤਾਨ ਦੇ ਅਧਿਕਾਰੀ ਜਿਹੜੇ ਉਸ ਸਾਰੇ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਿਸ ਕਿਸਮ ਦੀਆਂ ਧਮਕੀਆਂ। ਸੋ ਮੈਂ ਸਮਝਦਾ ਵੀ ਇਸ ਨੂੰ ਸਮੁੱਚੇ ਪਾਕਿਸਤਾਨ ਦੀ ਪਾਲਿਸੀ ਦੇ ਨਾਲ ਔਰ ਪਾਕਿਸਤਾਨੀ ਆਵਾਮ ਦੇ ਜਿਹੜਾ ਲੈਂਸ ਦੇ ਨਾਲ ਨਹੀਂ ਦੇਖਣਾ ਚਾਹੀਦਾ। ਪਾਕਿਸਤਾਨ ਦੀ ਹਕੂਮਤ ਉਹ ਫੈਡਰਲ ਲੈਵਲ ਤੇ ਇਮਰਾਨ ਖਾਨ ਦੀ ਹਕੂਮਤ ਹੋਏ, ਪੰਜਾਬ ਦੇ ਵਿਚਲੀ ਹਕੂਮਤ ਹੋਏ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਏ ਜਾਂ ਕੁੱਲ ਮਿਲਾ ਕੇ ਪਾਕਿਸਤਾਨੀ ਆਵਾਮ, ਮੈਂ ਸਮਝਦਾ ਕਿ ਇਹ ਕੌਮਾਂ ਦੇ ਲਈ ਇਸ ਕਿਸਮ ਦੇ ਮੌਕੇ ਪਰਖ ਦੀਆਂ ਘੜੀਆਂ ਵੀ ਹੁੰਦੇ ਨੇ। ਇਹਨਾਂ ਨੂੰ ਜਿਹੜਾ ਭਾਵੁਕਤਾ ਚੋਂ ਕਈ ਵਾਰ ਇਹ ਠੀਕ ਹੈ, ਮੈਂ ਖੁਦ ਵੀ ਉਸ ਕਿਸਮ ਦਾ ਹੀ ਮਹਿਸੂਸ ਕੀਤਾ ਹੈ ਜਿਵੇਂ ਹਰ ਜਿਹੜਾ ਰੱਬ 'ਚ ਯਕੀਨ ਰੱਖਣ ਵਾਲਾ ਇਨਸਾਨ ਹੈ, ਕੱਲਾ ਗੁਰੂ ਨਾਨਕ ਸਾਹਿਬ ਦੇ ਸਾਂਝੇ ਨੇ ਪਾਕਿਸਤਾਨ ਦੀ ਪਾਕ ਧਰਤੀ ਜਿੱਥੇ ਜਦੋਂ ਅਸੀਂ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੀ ਗੱਲ ਕਰਦੇ ਹਾਂ ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਪਾਕ ਧਰਤੀ ਹੈ ਜਿੱਥੇ ਸਾਡਾ ਵੀ ਮੱਕਾ ਮਦੀਨਾ ਹੈ। ਸੋ ਮੈਂ ਸਮਝਦਾ ਹਾਂ ਵੀ ਇਸ ਦਾ ਇਫੈਕਟ ਇਵੇਂ ਹੀ ਹੈ ਜਿਵੇਂ ਜਿਹੜਾ ਹਰ ਫੇਥਫੁਲ ਮੁਸਲਮਾਨ ਹੈ ਉਹ ਮੱਕਾ ਔਰ ਮਦੀਨਾ 'ਚ ਵਾਪਰੇ ਕਿਸੇ ਘਟਨਾਕ੍ਰਮ ਬਾਰੇ ਕਿਵੇਂ ਮਹਿਸੂਸ ਕਰੇਗਾ, ਇਵੇਂ ਸਿੱਖਾਂ ਨੇ ਮਹਿਸੂਸ ਕੀਤਾ ਹੈ। ਲੋਕਲ ਜਿਹੜੇ 200-250 ਪਰਿਵਾਰ ਨੇ ਉਹ ਵੀ ਟੈਰੀਫਾਈਡ ਨੇ, ਡਰੇ ਹੋਏ ਨੇ। ਜ਼ਾਹਰਾ ਤੌਰ ਤੇ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਫੰਕਸ਼ਨਸ ਦੇ ਉੱਤੇ ਵੀ ਇਸ ਨੇ ਇਮੀਡੀਏਟ ਇਫੈਕਟ ਕੀਤਾ ਹੈ ਔਰ ਇਸ ਨੂੰ ਜਿਹੜਾ ਭਾਰਤ ਦੀ ਪ੍ਰੋਪੇਗੈਂਡਾ ਮਿਲ ਹੈ ਉਸ ਨੂੰ ਹੋਰ ਵੀ ਜਿਹੜਾ ਉਹ ਫਿਊਲ ਮਿਲਿਆ ਆਉਣ ਵਾਲੇ ਪੀਰੀਅਡ ਦੇ ਲਈ। ਸੋ ਇਹਨੂੰ ਬੜੀ ਸਿਆਣਪ ਦੇ ਨਾਲ ਨਜਿੱਠਣ ਦੀ ਲੋੜ ਹੈ। ਮੈਂ ਸਮਝਦਾ ਕਿ ਕੁਝ ਚੀਜ਼ਾਂ ਜਦੋਂ ਅਸੀਂ ਜਿਸ ਮਾਸ਼ਰੇ ਦੇ ਵਿੱਚ ਬੇਸ਼ੱਕ ਅਸੀਂ ਬਾਹਰਲੇ ਮੁਲਕਾਂ 'ਚ ਵੀ ਹੈ, ਇੱਥੇ ਵੀ ਕਈ ਵਾਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਕੰਮ ਦੀਆਂ ਥਾਵਾਂ ਦੇ ਉੱਤੇ ਜਿੱਥੇ ਇਕੱਠੇ ਲੋਕ ਕੰਮ ਕਰਦੇ ਨੇ, ਕੋਈ ਨਿੱਜੀ ਕਿਸੇ ਦਾ ਜਿਹੜਾ ਕਿਸੇ ਨਾਲ ਸੰਬੰਧ ਜੁੜਦਾ ਹੈ ਉਸ ਨੂੰ ਧਾਰਮਿਕ ਰੰਗਤ ਦੇ ਕੇ ਜਾਂ ਕੌਮ ਦੇ ਨਾਲ ਜੋੜ ਕੇ ਕੋਈ ਇਸ ਕਿਸਮ ਦੀ ਜਿਹੜੀ ਭੜਕਾਹਟ ਹੈ ਉਹ ਪੈਦਾ ਨਹੀਂ ਕਰਨੀ ਚਾਹੀਦੀ। ਔਰ ਇਸ ਗੱਲ ਨੂੰ ਮੈਂ ਸਮਝਦਾ ਹਾਂ ਵੀ ਹਾਇਰ ਲੈਵਲ ਤੇ ਜਿਵੇਂ ਪਹਿਲੇ ਮੌਕੇ ਦੇ ਉੱਤੇ ਚੌਧਰੀ ਮੁਹੰਮਦ ਸਰਵਰ ਜਿਹੜੇ ਖੁਦ ਇੰਗਲੈਂਡ ਤੋਂ ਗਏ ਹੋਏ ਨੇ ਉਹ ਸਮਝਦੇ ਸੀ ਸਾਰੇ ਨੂੰ, ਉਹਨਾਂ ਨੇ ਠੀਕ ਹੈਂਡਲ ਕੀਤਾ। ਪਰ ਇਨ ਬਿਟਵੀਨ ਮੈਨੂੰ ਲੱਗਦਾ ਹੈ ਕਿ ਅਥਾਰਟੀਜ਼ ਜਾਂ
ਉਹਨਾਂ ਦੀਆਂ ਲਾ ਐਨਫੋਰਸਮੈਂਟਸ ਵਾਲੇ ਇਹ ਜਿਹੜਾ ਅੰਦਰੋਂ ਅੰਦਰ ਸੁਲਗ ਰਹੀ ਗੱਲ ਸੀ ਉਸ ਦਾ ਅੰਦਾਜ਼ਾ ਨਹੀਂ ਲਾ ਸਕੇ। ਜੀ ਔਰ ਐਨ ਇਸ ਮੌਕੇ ਦੇ ਉੱਤੇ ਜਿਵੇਂ ਭੀੜ ਨੂੰ ਭੜਕਾ ਕੇ ਗੁਰਦੁਆਰੇ ਵੱਲ ਲਿਆਣਾ, ਇਤਰਾਜ਼ਯੋਗ ਨਾਅਰੇਬਾਜ਼ੀ, ਨਫ਼ਰਤ ਦੀ ਗੱਲ, ਔਰ ਇਸ ਸਾਰੇ ਨੇ ਇੱਕ ਵੱਡਾ ਝਟਕਾ ਦਿੱਤਾ ਹੈ। ਪਰ ਮੈਂ ਸਮਝਦਾ ਵੀ ਇਸ ਨੂੰ ਜਿਹੜਾ ਵੱਡੇ ਦਿਲ ਦੇ ਨਾਲ ਔਰ ਇਸ ਪਾਰਟ ਨੂੰ ਦੇਖਦੇ ਹਾਂ ਕਿ ਭਾਈ ਇਹ ਕੌਮਾਂ ਦੀ ਸਾਂਝ, ਇਹ ਸਾਡੇ ਆਪਣੇ ਹਿੱਤ 'ਚ ਵੀ ਹੈ। ਇਹ ਬਾਬੇ ਨਾਨਕ ਦਾ ਰੂਹਾਨੀ ਪੈਗਾਮ ਸਭ ਦੇ ਲਈ ਸਾਂਝਾ ਹੈ। ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਦਾ ਗੁਰੂ, ਮੁਸਲਮਾਨ ਦਾ ਪੀਰ। ਔਰ ਅਜੇ 3 ਦਿਨ ਪਹਿਲਾਂ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ 200 ਦੇ ਕਰੀਬ ਵੱਡੇ ਉਲੇਮਾ, ਉਹਨਾਂ ਦੇ ਜਿਹੜੇ ਆਲਮ ਵਿਦਵਾਨ ਮਜ਼ਹਬੀ ਨੇ, ਉਹ ਕਰਤਾਰਪੁਰ ਸਾਹਿਬ ਦੇ ਦੀਦਾਰ ਲਈ ਗਏ ਔਰ ਉਹਨਾਂ ਨੇ ਜਾ ਕੇ ਬਹੁਤ ਪੋਜ਼ਿਟਿਵ ਜਿਹੜਾ ਇਸ ਸਾਰੇ ਦੇ ਉੱਤੇ ਗੱਲ ਕੀਤੀ। ਸੋ ਮੈਂ ਸਮਝਦਾ ਵੀ ਜਿਹੜੀ ਇਸਲਾਮ ਦੀ ਟਰੂ ਸਪਿਰਿਟ ਹੈ ਉਹ ਜਿੱਥੇ ਅਕਲੀਅਤਾਂ ਨੂੰ ਮਹਿਫੂਜ਼ ਕਰਨ ਦੀ ਹੈ, ਉੱਥੇ ਸਿੱਖੀ ਦਾ ਔਰ ਇਸਲਾਮ ਦੀ ਸਾਂਝ ਜਿਹੜੀ ਹੈ ਉਹ ਵਹਾਦਤ ਦੀ ਹੈ। ਅਲਾਮਾ ਇਕਬਾਲ ਨੇ ਜਦੋਂ ਇਸ ਨਾਨਕ ਨਜ਼ਮ ਦੇ ਵਿੱਚ ਬਾਂਗੇ ਦਰਾ 'ਚ ਫਰਮਾਇਆ ਕਿ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। ते जे अलामा इकबाल ਲਈ ਗੁਰੂ ਨਾਨਕ ਮਰਦੇ ਕਾਮਿਲ ਨੇ ਔਰ ਤੌਹੀਦ ਦੀ ਸਾਂਝ ਹੈ, ਤੇ ਫਿਰ ਇਹ ਜਿਹੜੇ ਨਫ਼ਰਤ ਫੈਲਾਉਣ ਵਾਲੇ ਭਾਵੇਂ ਉਹ ਜਿੰਨਾ ਮਰਜ਼ੀ ਇਸ ਕਿਸਮ ਦਾ ਪ੍ਰੋਪੇਗੈਂਡਾ ਕਰਨ, ਮੇਰਾ ਖਿਆਲ ਹੈ ਕਿ ਪਾਕਿਸਤਾਨ ਦਾ ਜਿਹੜਾ ਆਵਾਮ ਹੈ ਔਰ ਹਕੂਮਤ ਹੈ ਉਹ ਇਸ ਬਾਰੇ ਬੜੀ ਕਲੀਅਰ ਹੈ। ਪਰ ਇਸ ਵੇਲੇ ਫੌਰੀ ਤੌਰ ਦੇ ਉੱਤੇ ਜਿਹੜੇ ਇੰਤਜ਼ਾਮਾਤ ਕਰਨ ਦੀ ਲੋੜ ਹੈ, ਮੈਂ ਸਮਝਦਾ ਕਿ ਪਾਕਿਸਤਾਨ ਦੇ ਸਾਰੇ ਪ੍ਰਮੁੱਖ ਜਿਹੜੇ ਗੁਰਦੁਆਰੇ ਨੇ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੋਂ ਲੈ ਕੇ ਸੱਚਾ ਸੌਦਾ ਔਰ ਬਾਬੇ ਦੀ ਬੇਰ ਸਿਆਲਕੋਟ, ਡੇਰਾ ਸਾਹਿਬ ਲਾਹੌਰ ਔਰ ਚੂਨਾ ਮੰਡੀ ਲਾਹੌਰ, ਇਹਨਾਂ ਸਾਰਿਆਂ ਨੂੰ ਜਿਹੜਾ ਉਹ ਫੌਜੀ ਪ੍ਰੋਟੈਕਸ਼ਨ ਦਿੱਤੀ ਜਾਣੀ ਚਾਹੀਦੀ ਹੈ, ਜਾਂ ਜਿਹੜੀ ਵੀ ਉਹਨਾਂ ਦੀ ਸੁਰੱਖਿਆ ਦੀ, ਜੇ ਇੱਥੇ ਪਰਮਾਨੈਂਟ ਪੁਲਿਸ ਪੋਸਟਾਂ ਵੀ ਬਣਾਉਣੀਆਂ ਪੈਂਦੀਆਂ ਨੇ, ਕਿਉਂਕਿ ਅਦਰਵਾਈਜ਼ ਇੱਕ ਘਬਰਾਹਟ ਪੈਦਾ ਕਰੇਗਾ ਆਉਣ ਜਾਣ ਵਾਲਿਆਂ ਦੇ ਲਈ ਵੀ। ਔਰ ਨਨਕਾਣਾ ਸਾਹਿਬ ਜਿੱਥੇ 200-250 ਸਿੱਖ ਪਰਿਵਾਰ ਨੇ, ਉਹਨਾਂ ਦਾ ਆਪਣਾ ਕਾਉਂਸਲਰ ਵੀ ਹੈ ਔਰ ਉਹ ਵਿਚਾਰੇ ਪਹਿਲਾਂ ਹੀ ਖੈਬਰ ਪਖਤੂਨਖਵਾ ਤੋਂ ਪਰੇ ਇਲਾਕਾ ਗੈਰ ਚੋਂ ਔਰ ਕੁਝ ਅਫਗਾਨਿਸਤਾਨ ਚੋਂ ਪਸ਼ਤੋ ਸਪੀਕਿੰਗ, ਉਹ ਕਾਫੀ ਘਬਰਾਹਟ 'ਚ ਨੇ। ਮੈਂ ਇਸ ਬਾਰੇ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਜਿਹੜੇ ਪ੍ਰਬੰਧਕ ਕਮੇਟੀ ਵਾਲਿਆਂ ਦੇ ਨਾਲ ਰਾਬਤੇ 'ਚ ਨੇ, ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਉਹਨਾਂ ਦੀ ਵੀ ਮੈਂ ਰਿਪੋਰਟਿੰਗ ਲੈਣ ਤੋਂ ਬਾਅਦ ਹੀ ਅੱਜ ਇਹ ਗੱਲਬਾਤ ਕਰ ਰਹੇ। ਸੋ ਮੈਂ ਸਮਝਦਾ ਵੀ ਫੌਰੀ ਤੌਰ ਦੇ ਉੱਤੇ ਇਹ ਜਿਹੜੀ ਹੈ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਸਿੱਖਾਂ ਦੇ ਵਿੱਚ ਇੱਕ ਫੀਲਿੰਗ ਸੇਫਟੀ ਦੀ ਭਰਨ ਦੇ ਲਈ ਵੀ ਇਹ ਜ਼ਰੂਰੀ ਹੈ। ਔਰ ਦੂਸਰਾ ਮੈਂ ਸਮਝਦਾ ਵੀ ਜਿਹੜੇ ਪਰਿਵਾਰ ਦੋਨੋਂ ਪਾਸਿਓਂ ਇਧਰੋਂ ਪ੍ਰਭਾਵਿਤ ਨੇ, ਖਾਸ ਤੌਰ ਤੇ ਉਹ ਨਨਕਾਣਾ ਸਾਹਿਬ ਦਾ ਮੁਕਾਮੀ ਪਰਿਵਾਰ ਜਿਹੜੇ ਇਸ ਸਾਰੇ ਦੇ ਬਿਹਾਈਂਡ ਨੇ, ਇਹਨਾਂ ਨੂੰ ਵੀ ਡਿਪਲੋਮੈਟਿਕਲੀ ਵੀ ਔਰ ਕਾਨੂੰਨ ਦੇ ਰਾਹੀਂ ਵੀ ਜਿਹੜਾ ਸਿਆਣਪ ਦੇ ਨਾਲ ਹੈਂਡਲ ਕਰਨਾ ਚਾਹੀਦਾ ਹੈ। ਇਹ ਇੱਕ ਰਿਵੈਂਜਫੁਲ ਐਟੀਟਿਊਡ ਕਿਸੇ ਪਾਸੇ ਵੀ ਰੱਖਣਾ ਲੌਂਗ ਟਰਮ ਜਿਹੜਾ ਇਹ ਨਾ ਸਿੱਖਾਂ ਦੇ ਹਿੱਤ 'ਚ ਹੋਏਗਾ, ਨਾ ਹੀ ਸਾਡੇ ਆਪਸੀ ਰਿਸ਼ਤਿਆਂ ਦੇ ਲਈ ਜਿਹੜਾ ਇਹ ਠੀਕ ਹੋਏਗਾ। ਪਰ ਇਸ ਗੱਲ ਨੇ ਮੈਂ ਸਮਝਦਾ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ, ਦੁਸ਼ਮਣ ਦੇ ਹੱਥ ਮਜ਼ਬੂਤ ਕੀਤੇ ਨੇ। ਔਰ ਭਾਰਤੀ ਹਕੂਮਤ ਦਾ ਖਾਸ ਤੌਰ ਤੇ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਮੌਕਫ ਹੈ, ਉਸ ਨੂੰ ਜਿਹੜਾ ਉਹਨਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੱਤਾ ਹੈ। ਪਰ ਕੋਈ ਗੱਲ ਨਹੀਂ ਹੈ, ਮੈਂ ਸਮਝਦਾ ਵੀ ਜਿਹੜੀ ਫੋਰਸਾਈਟਡਨੈਸ ਹੁੰਦੀ ਹੈ ਉਹਦੇ ਤੁਸੀਂ ਕੁਝ ਗੱਲਾਂ ਨੂੰ ਰਾਈਟ ਪਰਸਪੈਕਟਿਵ ਦੇ ਵਿੱਚ ਦੇਖਦੇ ਆ। ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਣਗੌਲਿਆ ਵੀ ਕੀਤਾ ਜਾਂਦਾ ਹੈ। ਪਰ ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਸ ਘਟਨਾ ਨੇ ਸਮੁੱਚੀ ਸਿੱਖ ਕੌਮ ਨੂੰ ਵੀ ਔਰ ਸਿੱਖ ਕੌਮ ਦੇ ਵੈਲ ਵਿਸ਼ਰਸ ਵੀ ਜਿਹੜੇ ਸਾਡੇ ਪਾਕਿਸਤਾਨੀ ਭਰਾ ਭੈਣਾਂ ਨੇ, ਉਹਨਾਂ ਦੇ ਵੀ ਬਹੁਤ ਸਾਰੇ ਮੈਸੇਜ ਸਾਡੇ ਆਏ ਹੋਏ ਨੇ, ਜੋ ਹਰ ਇੱਕ ਨੇ ਇਸ ਦੀ ਨਿਖੇਧੀ ਕੀਤੀ ਹੈ ਔਰ ਜਿਹੜਾ ਉਹ ਫਿਕਰ ਦਾ ਇਜ਼ਹਾਰ ਕੀਤਾ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸਾਂਝ ਹੈਗੀ ਹੈ, ਉਹਨੂੰ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿਤੇ ਨਾ ਕਿਤੇ ਇਹਦੇ ਵਿੱਚ ਨਜ਼ਰ ਆਉਂਦੀ ਹੈ ਤੇ ਲੱਗੀ ਵੀ ਹੈਗੀ ਹੈ। ਉਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਤੁਸੀਂ ਸੁਨੇਹਾ ਦਿੱਤਾ ਉੱਦਾਂ ਦਾ ਹੀ ਸੇਮ ਉਸੇ ਲਾਈਨ ਦੇ ਉੱਤੇ ਸੁਨੇਹਾ ਜਿਹੜੀ ਨਨਕਾਣਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਨੇ ਉਹਨਾਂ ਵੱਲੋਂ ਸੁਨੇਹਾ ਦਿੱਤਾ ਗਿਆ। ਮੈਂ ਚਾਹੂੰਗਾ ਕਿ ਸਾਡੀ ਜਿਹੜੀ ਕੰਟਰੋਲ ਰੂਮ ਟੀਮ ਹੈਗੀ ਆ ਉਹ ਜ਼ਰੂਰ ਉਹ ਸੁਨੇਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦੇਵੇ। ਠੀਕ।
ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਕਿਸਤਾਨ 'ਚ ਸਿੱਖ ਸੰਗਤ ਦੇ ਉੱਤੇ ਬੜਾ ਦੁੱਖ ਭਰਿਆ ਦਿਨ ਗੁਜ਼ਰਿਆ, ਜਿਹਦੇ ਵਿੱਚ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਜਨਾ ਸਥਾਨ ਉੱਤੇ ਪਥਰਾਓ ਕੀਤਾ ਗਿਆ ਹੈ। ਔਰ ਉਹਦਾ ਕਾਰਨ ਇੱਕ ਛੋਟੀ ਜਿਹੀ ਫੈਮਿਲੀ ਹੈ ਜਿਹੜਾ ਉਹ ਇੰਤਸ਼ਾਰ ਫੈਲਾਉਣਾ ਚਾਹ ਰਹੀ ਹੈ ਸਿੱਖ ਮੁਸਲਿਮ ਦੋਸਤੀ ਦਾ। ਤੇ ਇਹ ਲੋਕ ਨਹੀਂ ਚਾਹੁੰਦੇ ਕਿ ਜਿਹੜਾ ਸਿੱਖ ਮੁਸਲਿਮ ਦੋਸਤੀ ਦਾ ਮਿਸ਼ਨ ਹੈ ਉਹ ਕਾਇਮ ਦਾਇਮ ਰਵੇ। ਅੱਜ ਇਸ ਤਰ੍ਹਾਂ ਹੋਇਆ, ਕੱਲ ਇਸ ਤੋਂ ਵੱਧ ਇਹ ਲੋਕ ਸਾਡੇ ਉੱਤੇ ਹਮਲਾ ਕਰ ਸਕਦੇ ਨੇ। ਮੈਂ ਪਾਕਿਸਤਾਨ ਗਵਰਨਮੈਂਟ ਤੋਂ ਇਹ ਅਪੀਲ ਕਰਦਾ ਕਿ ਜਿਹੜੀ ਫੈਮਿਲੀ ਹੈ ਇਹਦੇ ਵਿੱਚ ਦੋ ਬੰਦੇ ਹੈਗੇ ਨੇ, ਜਿਹੜਾ ਪੁੱਤਰ ਤੇ ਇਹਦਾ ਫਾਦਰ ਹੈ। ਇਹ ਦੋ ਬੰਦੇ ਹੈਗੇ ਨੇ। ਸਾਰੀ ਪੂਰੀ ਪਾਕਿਸਤਾਨੀ ਸਿੱਖ ਸੰਗਤ ਚਾਹੁੰਦੀ ਨੇ ਤੇ ਸਾਡਾ ਆਪਣਾ ਇਹ ਹੱਕ ਹੈ। ਆਪਣਾ ਹੱਕ ਅਸੀਂ ਪਾਕਿਸਤਾਨ ਗਵਰਨਮੈਂਟ ਤੋਂ ਮੰਗਦੇ ਹਾਂ ਕਿ ਦੋਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਤੇ ਇੱਕ ਧਾਰਾ ਹੈ 295 ਸੀ, ਅਸੀਂ ਚਾਹੁੰਦੇ ਹਾਂ ਕਿ ਇਹ ਧਾਰਾ ਉਹਦੇ ਉੱਤੇ ਲੱਗੇ ਤਾਂ ਕਿ ਦੁਬਾਰਾ ਅਸੀਂ ਜਿੰਨੇ ਵੀ ਇੱਥੇ ਪਾਕਿਸਤਾਨੀ ਸਿੱਖ ਸੰਗਤ ਰਹਿੰਦੇ ਨੇ, ਅਸੀਂ ਹਮੇਸ਼ਾ ਇਹ ਕਹਿੰਦੇ ਕਿ ਪਾਕਿਸਤਾਨ ਗਵਰਨਮੈਂਟ ਸਾਡੇ ਵਾਸਤੇ ਬਹੁਤ ਕੁਝ ਕਰਦੀ ਹੈ ਤੇ ਅਸੀਂ ਇਹ ਪ੍ਰਾਊਡ ਫੀਲ ਕਰਦੇ ਹਾਂ ਇੱਥੇ ਰਹਿਣ ਵਾਸਤੇ। ਲੇਕਿਨ ਇਸ ਤਰ੍ਹਾਂ ਦੇ ਦੋ ਚਾਰ ਬੰਦੇ ਆ ਕੇ ਸਾਡੇ ਇੱਥੇ ਇਸ ਤਰ੍ਹਾਂ ਦੇ ਮਾਹੌਲ ਕ੍ਰੀਏਟ ਕਰਦੇ ਨੇ। ਮੈਨੂੰ ਤਾਂ ਇਹ ਲੱਗਦਾ ਕਿ ਇਹ ਕਿੱਥੋਂ ਬਾਹਰ ਦੀ ਸਾਜ਼ਿਸ਼ ਹੈ। ਇਹ ਬਿਨਾਂ ਸਾਜ਼ਿਸ਼ ਤੋਂ ਇਹ ਚੀਜ਼ਾਂ ਇੱਥੇ ਨਹੀਂ ਹੋ ਸਕਦੀਆਂ ਨੇ। ਤੇ ਮੈਂ ਬਾਰ-ਬਾਰ ਇਹ ਪਾਕਿਸਤਾਨ ਗਵਰਨਮੈਂਟ ਤੋਂ ਅਪੀਲ ਕਰਦਾ, ਪੂਰੀ ਪਾਕਿਸਤਾਨ ਸਿੱਖ ਸੰਗਤ ਇਹ ਅਪੀਲ ਕਰਦੀ ਹੈ ਕਿ ਇਨ ਦੋਨਾਂ ਬੰਦਿਆਂ ਦੇ ਉੱਤੇ ਕਾਰਵਾਈ ਕਰੇ ਤਾਂ ਕਿ ਅਸੀਂ ਜਿਹੜਾ ਇਹ ਮਿਸ਼ਨ ਹੈ ਅਮਨ ਭਾਈਚਾਰੇ ਦਾ, ਸਿੱਖ ਮੁਸਲਿਮ ਦੋਸਤੀ ਦਾ, ਇਹ ਬਰਕਰਾਰ ਰਹੇ। ਡਾਕਟਰ ਸਾਹਿਬ, ਇਹ ਜਿਹੜਾ ਸੁਨੇਹਾ ਪਾਕਿਸਤਾਨ ਦੇ ਵਿੱਚੋਂ ਨਨਕਾਣਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈਗੀ ਹੈ ਉਹਨਾਂ ਵੱਲੋਂ ਵੀ ਆਇਆ, ਪਰ ਇੱਥੇ ਜਿਹੜੇ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਤੇ ਤੁਸੀਂ ਵੀ ਇਸ ਦਾ ਜ਼ਿਕਰ ਕੀਤਾ, ਮੈਂ ਦੁਬਾਰਾ ਉਸ ਪੁਆਇੰਟ ਵੱਲ ਜਾਣਾ ਚਾਹੂੰਗਾ ਵੀ ਇੱਕ ਸਮਾਜਿਕ ਵਰਤਾਰਾ ਹੁੰਦਾ ਇੱਥੇ ਵੀ। ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਨਾਲ ਪੜ੍ਹਦੇ ਆ ਆਪਸੀ, ਜਦੋਂ ਮੁਸਲਮਾਨਾਂ ਦੇ ਵਿਆਹ ਹਿੰਦੂਆਂ ਦੇ ਵਿੱਚ ਹੁੰਦੇ ਨੇ, ਸਿੱਖਾਂ ਦੇ ਮੁਸਲਮਾਨਾਂ ਦੇ ਨਾਲ ਜਾਂ ਹਿੰਦੂਆਂ ਦੇ ਨਾਲ ਹੁੰਦੇ ਨੇ, ਇਹ ਬਹੁਤ ਵਾਰੀ ਸਾਡੇ ਪਰਿਵਾਰਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਜਿਹੜਾ ਫਿਨੋਮੀਨਾ ਹੈ ਉਹ ਦੇਖਣ ਨੂੰ ਮਿਲਦਾ। ਪਰ ਕੀ ਸਮਝਦੇ ਹੋ ਕਿ ਜਿਹੜਾ ਇਹ ਕੇਸ ਹੋਇਆ ਨਨਕਾਣਾ ਸਾਹਿਬ ਦੇ ਵਿੱਚ, ਇਹਨੂੰ ਇੱਕ ਸਮਾਜਿਕ ਵਰਤਾਰੇ ਨੂੰ ਧਾਰਮਿਕ ਰੰਗਤ ਦੇ ਕੇ ਜਿਸ ਹਿਸਾਬ ਨਾਲ ਪੇਸ਼ ਕੀਤਾ ਗਿਆ, ਤੇ ਖਾਸ ਤੌਰ ਤੇ ਇਹਦੇ ਵਿੱਚ ਮੀਡੀਆ ਦਾ ਰੋਲ ਜਿਹੜਾ ਕਿ ਖਾਸ ਤੌਰ ਤੇ ਭਾਰਤ ਦਾ ਮੀਡੀਆ ਹੈ, ਤੇ ਨਾਲ ਹੀ ਜਿਹੜੇ ਆਗੂ ਹੈਗੇ ਆ ਜਿਨ੍ਹਾਂ ਦਾ ਨਾਂ ਤੁਸੀਂ ਪਹਿਲਾਂ ਲੈ ਕੇ ਹਟੇ ਹੋ, ਉਹਨਾਂ ਵੱਲੋਂ ਜਿਸ ਹਿਸਾਬ ਨਾਲ ਇਹਨੂੰ ਪ੍ਰਚਾਰਿਆ ਗਿਆ ਉਹ ਸਿੱਖ ਹਿੱਤਾਂ ਦੇ ਵਿੱਚ ਕਿੱਥੇ ਫਿੱਟ ਬੈਠਦਾ? ਦੇਖੋ, ਇਸ ਗੱਲ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਬਦਲਦੇ ਸਮਾਜ ਦੀ ਗੱਲ ਕਰਦੇ ਹਾਂ, ਇਹ ਫਿਕਰਮੰਦੀ ਬਹੁਤ ਸਾਰੇ ਜਿਹੜੇ ਮਜ਼ਹਬ ਧਰਮ ਦੇ ਨਾਲ ਜੁੜੇ ਹੋਏ ਲੋਕ ਨੇ, ਹਰ ਮਜ਼ਹਬ ਦੇ, ਉਹਨਾਂ ਦੀ ਇਹ ਫਿਕਰਮੰਦੀ ਹੈ ਕਿ ਉਹਨਾਂ ਦੇ ਬੱਚੇ ਬੱਚੀਆਂ ਧਾਰਮਿਕ ਵੈਲਿਊਜ਼ ਤੋਂ ਦੂਰ ਜਾ ਰਹੇ ਨੇ, ਮੁਆਸ਼ਰੇ ਦੇ ਵਿੱਚ ਜਿਹੜੀਆਂ ਸਾਡੀਆਂ ਸੋਸ਼ਲ ਕਦਰਾਂ ਕੀਮਤਾਂ ਨੇ ਉਹਨਾਂ ਵੱਲ ਪਿੱਠ ਕਰ ਰਹੇ ਨੇ ਔਰ ਘਰ ਟੁੱਟ ਰਹੇ ਨੇ। ਸੋ ਉਹਦੇ 'ਚ ਜਦੋਂ ਅਸੀਂ ਬਾਕੀਆਂ ਦੇ ਵਿੱਚ ਉਸ ਡੀਜਨਰੇਸ਼ਨ ਦੀ ਗੱਲ ਦੇਖਦੇ ਹਾਂ ਤੇ ਸਾਡੇ 'ਚ ਵੀ ਇੱਕ ਫੇਅਰ ਸ਼ੇਅਰ ਉਸ ਕਿਸਮ ਦਾ ਉਹ ਬਾਹਰਲੀ ਇੱਥੋਂ ਦੀ ਦੁਨੀਆ 'ਚ ਹੋਏ ਜਾਂ ਸਾਊਥ ਏਸ਼ੀਅਨ ਸੈਟਅਪ ਦੇ ਵਿੱਚ ਹੋਏ, ਇਹ ਤੁਹਾਨੂੰ ਨਜ਼ਰ ਆਏਗਾ। ਪਰ ਬਦਕਿਸਮਤੀ ਨਾਲ ਕਿਉਂਕਿ ਕੁਛ ਇਸ ਕਿਸਮ ਦਾ ਵਰਤਾਰਾ ਕੁਛ ਪੁਰਾਤਨ ਪੀਰੀਅਡ ਨੂੰ, ਜੇ ਅਸੀਂ 47 ਦੇ ਦੌਰ ਨੂੰ ਦੇਖੀਏ ਔਰ ਜਿਸ ਕਿਸਮ ਦੇ ਕੁਛ ਸਾਡੀ ਮਾਨਸਿਕ ਬਣਤਰ ਵੀ, ਔਰ ਇਸ ਮਾਮਲੇ 'ਚ ਖਾਸ ਤੌਰ ਤੇ ਕਿਉਂਕਿ ਜਿਸ ਬੱਚੀ ਦੇ ਹਵਾਲੇ ਨਾਲ ਇਹ ਗੱਲ ਹੋ ਰਹੀ ਹੈ ਉਹ ਗ੍ਰੰਥੀ ਦੀ ਡਾਟਰ ਹੈ, ਇਸ ਲਈ ਬੇਸ਼ੱਕ ਇਹ ਇੱਕ ਸਮੱਸਿਆ ਦੂਜੇ ਰੰਗ ਦੀ ਸੀ, ਪਰ ਇਹਨੂੰ ਪਹਿਲੇ ਦਿਨ ਤੋਂ ਹੀ ਇਸ ਐਂਗਲ ਤੋਂ ਦੇਖਿਆ ਜਾਣ ਲੱਗਾ। ਔਰ ਮੈਂ ਸਮਝਦਾ ਹਾਂ ਹਾਲਾਂਕਿ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ, ਗਵਰਨਰ ਲੈਵਲ ਦੇ ਉੱਤੇ ਉਹਨਾਂ ਦੀ ਅਹਿਲੀਆ ਵੀ ਇਸ ਦੇ ਵਿੱਚ ਇਨਵੋਲਵ ਹੋਏ ਔਰ ਇੱਕ ਸਟੇਜ ਤੇ ਲੱਗਾ ਵੀ ਗੱਲ ਇਹ ਸੁਲਝ ਗਈ ਹੈ। ਪਰ ਮੈਂ ਸਮਝਦਾ ਹਾਂ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਦੋਵੇਂ ਪਾਸਿਆਂ 'ਚ ਉਸ ਕਿਸਮ ਦੇ ਲੋਕ ਵੀ ਮੌਜੂਦ ਨੇ ਜਿਨ੍ਹਾਂ ਨੇ ਮਜ਼ਹਬ ਦੀ ਇੰਟਰਪ੍ਰੀਟੇਸ਼ਨ ਉਸ ਕੱਟੜ ਲਾਈਨ ਦੇ ਥੱਲੇ ਕਰਨੀ ਹੁੰਦੀ ਹੈ ਜਿਹਦੇ ਥੱਲੇ ਉਹਨਾਂ ਦਾ ਧੋਰੀ ਫੁਲਕਾ ਚੱਲਦਾ ਰਹਿੰਦਾ ਹੈ, ਪਰ ਉਹ ਕੁੱਲ ਮਿਲਾ ਕੇ ਜਿਹੜੇ ਕੌਮਾਂ ਦੇ ਵੱਡੇ ਹਿੱਤ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ। ਔਰ ਮੈਂ ਦੇਖ ਰਿਹਾ, ਗੱਲ ਕਰਦੇ ਆ ਨਾਲ ਦੀ ਨਾਲ YouTube ਔਰ Facebook ਤੇ ਜਿਹੜੇ ਸਾਡੇ ਭਰਾਵਾਂ ਭੈਣਾਂ ਦੇ ਮੈਸੇजेस ਨੇ, ਇੱਕ ਵੀਰ ਨੇ ਲਿਖਿਆ ਹੋਇਆ ਕਿ 99% ਜਿਹੜੇ ਮੁਸਲਮਾਨ ਨੇ ਉਹ ਦੁਖੀ ਨੇ ਇਸ ਸਾਰੇ ਤੋਂ ਜੋ ਘਟਨਾਕ੍ਰਮ ਵਾਪਰਿਆ। ਔਰ ਮੈਂ ਪਿਛਲੇ 6-7 ਸਾਲ ਤੋਂ ਇਸ ਗੱਲ ਨੂੰ ਮਹਿਸੂਸ ਕਰਦਾ ਹਾਂ
ਕਿ ਇਹਦੇ ਬਾਵਜੂਦ ਕਿ ਕਿੰਨਾ ਇੱਕੋ ਹੀ ਸਾਡੀ ਤਹਿਜ਼ੀਬ ਔਰ ਉਸ ਕਿਸਮ ਦੇ ਮਾਹੌਲ ਦਾ ਸਦੀਆਂ ਦੀ ਸਾਂਝ ਕਿੰਨੇ ਵਖਰੇਵੇਂ ਇਹਨਾਂ 70 ਸਾਲਾਂ 'ਚ ਖੜੇ ਹੋਏ, ਔਰ ਉਹਦੇ 'ਚ ਕਿਉਂਕਿ ਇੱਕ ਦੂਸਰੇ ਨਾਲ ਮੇਲ ਮਿਲਾਪ ਨਹੀਂ ਸੀ, ਔਰ ਹੁਣ ਜਦੋਂ ਕਿ ਉਹ ਧੁੰਦ ਔਰ ਉਹ ਨਾ ਪੱਖੀ ਵਰਤਾਰਾ ਛੱਡ ਰਿਹਾ ਹੈ, ਕਰਤਾਰਪੁਰ ਕੋਰੀਡੋਰ ਇੱਕ ਉਸ ਚਮਕਦੇ ਸੂਰਜ ਵਾਂਗ ਜਿਸਨੇ ਰੁਸ਼ਨਾਇਆ ਔਰ ਉਹ ਸਾਰੇ ਹਨੇਰੇ ਨੂੰ ਦੂਰ ਕੀਤਾ ਹੈ, ਤੇ ਆਲ ਆਫ ਅ ਸਡਨ ਇੱਕ ਘਟਨਾ ਦਾ ਇਸ ਲੈਵਲ ਦੇ ਉੱਤੇ ਆ ਕੇ ਵਾਪਰਨਾ, ਉਹਦੇ 'ਚ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਨਨਕਾਣਾ ਸਾਹਿਬ ਜਾਂ ਉਸ ਏਰੀਆ 'ਚ ਉਹਨਾਂ ਦੀ ਫੇਲਿਅਰ ਵੀ ਹੈ ਕਿ ਉਹ ਅੰਦਰ ਕੀ ਸੁਲਗ ਰਿਹਾ ਹੈ ਜਾਂ ਇਹ ਕਿੱਧਰ ਨੂੰ। ਹਾਂ, ਜੇ ਕੋਈ ਉਹਨਾਂ ਦੇ ਲੜਕੇ ਦੇ ਪਰਿਵਾਰ ਦੀ ਹਰਾਸਮੈਂਟ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਵੱਲੋਂ ਹੋ ਵੀ ਰਹੀ ਸੀ ਜਿਹੜਾ, ਤੇ ਫਿਰ ਇਹ ਸੀ ਕਿ ਉਹ ਜਾ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈੱਡਕੁਆਰਟਰ ਜਾਂ ਉਸ ਪਾਸੇ ਜਾ ਕੇ ਪ੍ਰੋਟੈਸਟ ਕਰਦੇ ਔਰ ਉਹਨਾਂ ਦੀਆਂ ਵੀ ਜੇ ਕੋਈ ਗ੍ਰੀਵੈਂਸਸ ਨੇ ਉਹਨਾਂ ਦਾ ਹੱਲ ਕੱਢਿਆ ਜਾਂਦਾ ਹੈ। ਪਰ ਇਹ ਕਿਵੇਂ ਜਸਟੀਫਾਈ ਕੀਤਾ ਜਾਏਗਾ ਕਿ ਉਸ ਨਨਕਾਣਾ ਸਾਹਿਬ ਦੀ ਧਰਤੀ ਤੇ, ਜਿਹੜੀ ਧਰਤੀ ਹੀ ਜੇ ਅੱਜ ਸਾਰਾ ਨਨਕਾਣਾ ਸਾਹਿਬ ਟਾਊਨ ਦਾ ਰਿਕਾਰਡ ਕੱਢਿਆ ਜਾਏ ਰੈਵਨਿਊ ਦਾ, ਤੇ ਇਹ ਗੁਰਦੁਆਰੇ ਦੀ ਜ਼ਮੀਨ ਦੇ ਉੱਤੇ ਹੀ ਸ਼ਹਿਰ ਹੈ, 550 ਮੁਰੱਬਾ ਜਿਹੜਾ ਹੈ ਉਹ ਉਹਦੇ ਨਾਲ, ਔਰ ਉਸ ਧਰਤੀ ਦੇ ਵਾਸੀ ਜਿਨ੍ਹਾਂ ਦੇ ਕੁਝ ਦਿਨ ਪਹਿਲਾਂ ਤੱਕ ਵੀ ਜਦੋਂ ਤੁਸੀਂ ਉੱਥੋਂ ਦੇ ਜਿਹੜੇ ਦੁਕਾਨਦਾਰ ਨੇ, ਬਾਜ਼ਾਰ ਹੈ ਨਨਕਾਣਾ ਸਾਹਿਬ ਦੇ, ਉਹਨਾਂ ਦੇ ਤੁਸੀਂ ਇੰਟਰਵਿਊ ਦੇਖਦੇ ਹੋ, ਕਹਿੰਦੇ ਨੇ ਕਿ ਭਾਈ ਅਸੀਂ ਤਾਂ, ਸਾਡੀ ਤਾਂ ਰੋਟੀ ਰੋਜ਼ੀ ਬਾਬੇ ਨਾਨਕ ਦੇ ਨਾਂ ਤੇ ਹੈ ਕਿ ਸਿੱਖ ਆਉਂਦੇ ਨੇ ਤੇ ਸਾਡਾ ਵੀ ਕੰਮ ਚੱਲਦਾ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਜੋ ਵੀ ਲੋਕ ਇਸ ਦੇ ਬਿਹਾਈਂਡ ਨੇ ਉਹਨਾਂ ਨੇ ਇਸ ਦੇ ਨਾਲ ਆਪਣਾ ਵੀ ਨੁਕਸਾਨ ਕੀਤਾ ਹੈ, ਕਿਉਂਕਿ ਇਹ ਠੀਕ ਨਹੀਂ ਹੈ। ਇੱਕ ਪਾਸੇ ਤਾਂ ਨਨਕਾਣਾ ਸਾਹਿਬ ਦੇ ਜਿਹੜੇ ਵਛਿੰਦੇ ਨੇ ਉਹਨਾਂ ਨੇ ਇੱਕ ਵੱਡੀ ਮੂਵਮੈਂਟ, ਜਦੋਂ ਨਨਕਾਣਾ ਸਾਹਿਬ ਬਾਬਾ ਨਾਨਕ ਯੂਨੀਵਰਸਿਟੀ ਦੀ ਗੱਲ ਪਿਛਲੇ ਰਜੀਮ ਦੇ ਵੇਲੇ ਸ਼ੌਕਤ ਅਜ਼ੀਜ਼ ਦੇ ਜ਼ਮਾਨੇ 'ਚ ਨੀਂਹ ਪੱਥਰ ਰੱਖਣ ਦੀ ਗੱਲ ਵੀ ਆਈ, ਔਰ ਫਿਰ ਅਚਾਨਕ ਆਇਆ ਕਿ ਜੀ ਯੂਨੀਵਰਸਿਟੀ ਮੁਰੀਦ ਕੇ ਮੂਵ ਹੋ ਰਹੀ ਹੈ, ਤੇ ਨਨਕਾਣਾ ਸਾਹਿਬ ਦੇ ਹੀ ਵਾਸੀਆਂ ਨੇ ਵੱਡੇ ਪੈਮਾਨੇ ਤੇ, ਜਿਨ੍ਹਾਂ 'ਚ ਉਹਨਾਂ ਦੇ ਸਾਰੀਆਂ ਤਰ੍ਹਾਂ ਦੇ ਲਾਅ ਮੇਕਰ ਵੀ ਸ਼ਾਮਲ ਸੀ, ਉਹਨਾਂ ਨੇ ਕਿਹਾ ਕਿ ਜੀ ਜਿਹੜੀ ਯੂਨੀਵਰਸਿਟੀ ਬਾਬੇ ਨਾਨਕ ਦੇ ਨਾਂ ਤੇ ਹੈ, ਬਾਬੇ ਨਾਨਕ ਦੀ ਧਰਤੀ ਨਨਕਾਣਾ ਸਾਹਿਬ ਹੈ, ਇਹਨੂੰ ਤੁਸੀਂ ਮੁਰੀਦ ਕੇ ਜਾਂ ਹੋਰ ਕਿੱਥੇ ਲਿਜਾ ਸਕਦੇ ਹੋ। ਔਰ ਇਹੀ ਕਾਰਨ ਹੈ ਕਿ ਇਮਰਾਨ ਖਾਨ ਸਾਹਿਬ ਨੇ ਹੁਣ ਜਦੋਂ ਨੀਂਹ ਪੱਥਰ ਰੱਖਿਆ ਬਾਬਾ ਨਾਨਕ ਯੂਨੀਵਰਸਿਟੀ ਦਾ, ਜਿਹੜੀ ਨਨਕਾਣਾ ਸਾਹਿਬ ਜੀ ਬਣਨੀ ਹੈ, ਔਰ ਈਵਨ ਜਿਹੜਾ ਫੋਰੈਸਟ ਰਿਜ਼ਰਵ ਹੈ ਉਸ ਖਿੱਤੇ ਦੇ ਵਿੱਚ, ਉਹਦਾ ਨਾਮ ਵੀ ਬਾਬੇ ਨਾਨਕ ਦੇ ਨਾਂ ਤੇ ਹੈ। ਸੋ ਮੈਂ ਸਮਝਦਾ ਹਾਂ ਵੀ ਇਸ ਨਾਲ ਉਹਨਾਂ ਨੇ ਜਿਹੜੇ ਵੀ ਭਾਵੇਂ ਬੰਦੇ 50 ਨੇ 60 ਨੇ ਤਮਾਸ਼ਬੀਨ ਨੇ, ਉਹਨਾਂ ਨੇ ਆਪਣਾ ਨੁਕਸਾਨ ਕੀਤਾ। ਜੇ ਉਹ ਇਸ ਤਰੀਕੇ ਨਾਲ ਚੜ ਕੇ ਗੁਰਦੁਆਰੇ ਦੇ ਉੱਤੇ ਹਮਲਾਵਰ ਹੁੰਦੇ ਨੇ ਤੇ ਫਿਰ ਬਾਹਰ ਬੈਠੇ ਸਿੱਖ ਜਾਂ ਕੌਣ ਮਹਿਫੂਜ਼ ਹੈ ਮਹਿਸੂਸ ਕਰੇਗਾ ਕਿ ਬਾਬਾ ਨਾਨਕ ਯੂਨੀਵਰਸਿਟੀ ਜਦੋਂ ਹੋਂਦ ਦੇ ਵਿੱਚ ਆਂਦੀ ਹੈ, ਜਿਹਦਾ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਹੈ ਉੱਥੋਂ ਦੇ ਵਸਨੀਕਾਂ ਨੂੰ ਹੋਏਗਾ, ਕਿਉਂਕਿ ਜ਼ਾਹਿਰ ਹੈ ਬਾਹਰੋਂ 10% 15% ਸਟੂਡੈਂਟ ਆ ਜਾਣਗੇ। ਲੋਕਲੀ ਜੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਉੱਥੇ ਖਾਲਸਾ ਸਕੂਲ ਹੈ ਤੇ ਉਸ ਦਾ ਵੀ ਜਿਹੜਾ ਫਾਇਦਾ ਹੈ ਉਹ ਲੋਕਲ ਰੈਜ਼ੀਡੈਂਟ ਹੀ ਨੇ, ਸਿੱਖ ਤਾਂ ਕਿੰਨੇ ਕੁ ਨੇ ਉੱਥੇ ਗਿਣਤੀ ਦੇ ਵਿੱਚ। ਸੋ ਮੈਂ ਸਮਝਦਾ ਵੀ ਇਹ ਉਹਨਾਂ ਨੇ ਆਪਣੇ ਮਜ਼ਹਬ ਦੇ ਖਿਲਾਫ ਵੀ ਕਾਰਾ ਕੀਤਾ ਹੈ, ਆਪਣੀ ਧਰਤੀ ਦੇ ਖਿਲਾਫ ਵੀ ਕੀਤਾ ਹੈ, ਔਰ ਉਹਨਾਂ ਨੇ ਬਹੁਤ ਵੱਡੀ ਡਿਸਸਰਵਿਸ ਕੀਤੀ ਹੈ ਪਾਕਿਸਤਾਨ ਦੇ ਮੁਲਕ ਦੀ ਵੀ, ਜਿਹੜੇ ਪਾਕਿਸਤਾਨ ਦਾ ਇਸ ਵੇਲੇ ਜੇ ਅੱਜ ਭਾਰਤ ਦੇ ਵਿੱਚ ਜੋ ਜਿਸ ਕਿਸਮ ਦਾ RSS ਦਾ ਹਿੰਦੂਤਵੀ ਰਜੀਮ ਹੈ, ਉਹਨਾਂ ਦੇ ਖਿਲਾਫ ਕੋਈ ਮੁਸਲਮਾਨਾਂ ਦੇ ਹੱਕ 'ਚ, ਕਸ਼ਮੀਰੀਆਂ ਦੇ ਹੱਕ 'ਚ ਛਾਤੀ ਤਾਣ ਕੇ ਖਲੋਤੇ ਨੇ, ਤੇ ਉਹ ਸਿੱਖ ਖਲੋਤੇ ਨੇ। ਉਹਨਾਂ ਨੇ ਕਿਵੇਂ ਕਸ਼ਮੀਰੀ ਬੱਚੀਆਂ ਨੂੰ ਭਾਰਤ ਭਰ 'ਚੋਂ ਮਹਿਫੂਜ਼ ਘਰਾਂ 'ਚ ਪਹੁੰਚਾਇਆ, ਔਰ ਇੱਥੇ 25 ਤਰੀਕ ਨੂੰ ਜਦੋਂ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਜੀ ਦਾ ਬਰਥਡੇ ਮਨਾਇਆ ਗਿਆ ਨਿਊਯਾਰਕ ਦੇ ਵਿੱਚ ਕੋਨੀ ਆਈਲੈਂਡ, ਇਹ ਗੱਲ ਡਿਪਟੀ ਕੌਂਸਲ ਜਨਰਲ ਪਾਕਿਸਤਾਨ ਦੇ ਮਿਸਟਰ ਨਈਮ ਚੀਮਾ ਉਹਨਾਂ ਨੇ ਕਿਹਾ, ਜਦੋਂ ਉਹਨਾਂ ਦਾ ਥੈਂਕ ਯੂ ਕੀਤਾ ਸਿੱਖਾਂ ਵੱਲੋਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਤੁਹਾਡੀ ਹਕੂਮਤ ਦਾ ਇੱਕ ਤੁਸੀਂ ਦਿਲਾਂ ਦੇ ਸਿੱਖਾਂ ਦੇ ਦਿਲ ਜਿੱਤੇ ਨੇ, ਤੇ ਉਹਨਾਂ ਨੇ ਆਪਣੇ ਮੋੜਵੇਂ ਐਡਰੈਸ ਦੇ ਵਿੱਚ ਇਹ ਕਿਹਾ ਕਿ ਜੀ ਉਹ ਤਾਂ ਸਾਡਾ ਫਰਜ਼ ਸੀ ਮਜ਼ਹਬ ਦੇ ਨਾਤੇ, ਮੁਲਕ ਦੇ ਨਾਤੇ, ਅਕਲੀਤਾਂ ਲਈ, ਪਰ ਜਿਵੇਂ ਸਿੱਖ ਕੌਮ ਨੇ ਕਸ਼ਮੀਰੀ ਬੱਚੀਆਂ ਨੂੰ ਸੇਫਲੀ ਘਰੀ ਪਹੁੰਚਾਇਆ, ਉਹਨਾਂ ਦੇ ਨਾਲ ਖਲੋਤੇ ਨੇ, ਉਹਦਾ ਦੇਣਾ ਅਸੀਂ ਕਦੇ ਨਹੀਂ ਦੇ ਸਕਾਂਗੇ। ਸੋ ਮੈਂ ਸਮਝਦਾ ਵੀ ਇੱਕ ਪਾਸੇ ਇਸ ਲੈਵਲ ਦੀ ਰਿਲੇਸ਼ਨਸ਼ਿਪ ਬਿਲਡ ਹੋ ਰਹੀ ਸੀ, ਔਰ ਅਚਾਨਕ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਇਸ ਨੇ ਨੁਕਸਾਨ ਪਹੁੰਚਾਇਆ। ਪਰ ਮੈਂ ਸਮਝਦਾ ਵੀ ਇਵੈਂਚੁਅਲੀ ਜਿਹੜਾ ਸਾਨੂੰ ਇਸ ਸਾਰੇ ਨੂੰ ਜਿਹੜੀਆਂ ਗੰਭੀਰ ਧਿਰਾਂ ਨੇ ਉਹ ਆਪਸ ਦੇ ਵਿੱਚ, ਔਰ ਮੈਂ ਸਮਝਦਾ ਵੀ ਨਨਕਾਣਾ ਸਾਹਿਬ ਦੀ ਕਮੇਟੀ ਨੇ ਬੜੀ ਬੈਲੈਂਸਡ ਅਪਰੋਚ ਰੱਖੀ ਹੈ, ਉਹ ਉੱਥੇ ਰਹਿੰਦੇ ਨੇ,
ਉਹਨਾਂ ਨੂੰ ਹਰ ਗੱਲ ਦਾ ਅਹਿਸਾਸ ਵੀ ਹੈ, ਇਹ ਵੀ ਪਤਾ ਹੈ ਕਿ ਭਾਈ ਇਹ ਸ਼ਰਾਰਤੀ ਜਿਹੜਾ ਤਬਕਾ ਹੁੰਦਾ ਹੈ, ਬੇਸ਼ੱਕ ਦੇਖਣ ਨੂੰ ਲੱਗਦਾ ਹੈ ਵੀ ਉਹਨਾਂ ਨੇ ਮਜ਼ਹਬੀ ਰੰਗ ਦੇ ਕੇ ਕੀਤਾ, ਪਰ ਜੇ ਇਹਨਾਂ ਦੀ ਵੀ ਪ੍ਰੋਪਰ ਇਨਵੈਸਟੀਗੇਸ਼ਨ ਹੋਏ ਤਾਂ ਪਤਾ ਨਹੀਂ ਹੈ ਕਿ ਕਿਹਦੀਆਂ ਜੜ੍ਹਾਂ ਕਿੱਥੇ ਜੁੜੀਆਂ ਹੋਈਆਂ ਨੇ। ਜਿਵੇਂ ਅਸੀਂ ਇੱਥੋਂ ਦੇ ਆਪਣੇ ਗੁਰਦੁਆਰਿਆਂ 'ਚ ਦੇਖਦੇ ਹਾਂ ਕਿ ਕਿਸ ਹੱਦ ਤੱਕ ਇੰਡੀਅਨ ਏਜੰਸੀਆਂ ਦੀ ਇਨਫਿਲਟ੍ਰੇਸ਼ਨ ਹੈ, ਪਰ ਮੈਂ ਸਮਝਦਾ ਵੀ ਇਸ ਨੂੰ ਥੋਰੋ ਇਨਵੈਸਟੀਗੇਟ ਵੀ ਕਰਨਾ ਚਾਹੀਦਾ ਹੈ ਔਰ ਫੌਰੀ ਤੌਰ ਦੇ ਉੱਤੇ ਸਾਰੇ ਪ੍ਰਮੁੱਖ ਗੁਰਦੁਆਰਿਆਂ ਦੇ ਬਾਹਰ ਪਰਮਾਨੈਂਟ ਜਿਹੜੀਆਂ ਨੇ ਉਹ ਸਿਕਿਉਰਿਟੀ ਫੋਰਸਿਸ ਦੀਆਂ ਜਾਂ ਉਹਨਾਂ ਦੇ ਰੇਂਜਰ ਨੇ ਜਾਂ ਪੁਲਿਸ ਹੈ ਜਾਂ ਜੋ ਵੀ ਉਹ ਢੁਕਵਾਂ ਸਮਝਦੇ ਨੇ, ਤਾਂ ਕਿ ਗੁਰਦੁਆਰੇ ਵੀ ਮਹਿਫੂਜ਼ ਹੋਣ ਔਰ ਇੱਕ ਸੁਰੱਖਿਆ ਦੀ ਭਾਵਨਾ ਵੀ ਸਿੱਖਾਂ ਦੇ ਅੰਦਰ ਹੋਏ। ਜੀ ਬਿਲਕੁਲ। ਡਾਕਟਰ ਸਾਹਿਬ, ਇੱਕ ਹੋਰ ਗੱਲ ਜਿਹੜੀ ਜਦੋਂ ਅਸੀਂ ਰਿਐਕਸ਼ਨਸ ਦੇਖਦੇ ਹਾਂ ਖਾਸ ਤੌਰ 'ਤੇ ਆਪਣੇ ਲੋਕਾਂ ਦੇ, ਤੇ ਜਿਹੜੇ ਵੱਖੋ ਵੱਖਰੀਆਂ ਧਾਰਨਾਵਾਂ ਤੇ ਮਿਕਸਡ ਰਿਐਕਸ਼ਨ ਦੇਖਣ ਨੂੰ ਮਿਲਦਾ। ਹੁਣ ਇੱਕ ਪਾਸੇ ਇੰਡੀਆ ਦੀ ਜਿਹੜੀ ਫੋਰਨ ਮਿਨਿਸਟਰੀ ਹੈਗੀ ਹੈ ਉਹ ਇਸ ਪਾਰਟ ਨੂੰ ਕੰਡੈਮ ਕਰਦੀ ਹੈ ਵੀ ਗੁਰਦੁਆਰਾ ਸਾਹਿਬ 'ਤੇ ਜਿਹੜਾ ਪਥਰਾਅ ਕੀਤਾ ਗਿਆ, ਤੇ ਉੱਥੇ ਹੀ ਅਸੀਂ ਗੁਰਦੁਆਰਾ ਗਿਆਨ ਗੋਦੜੀ ਦੇਖਦੇ ਹਾਂ, ਗੁਰਦੁਆਰਾ ਡੋਂਗਮਾਰ ਸਿੱਕਮ ਦੇ ਵਿੱਚ ਦੇਖਦੇ ਹਾਂ, ਜਾਂ ਰੀਸੈਂਟਲੀ ਜਗਨਨਾਥਪੁਰੀ ਦੇ ਵਿੱਚ ਗੁਰਦੁਆਰਾ ਮੰਗੂ ਮੱਠ ਢਾਹ ਢੇਰੀ ਕੀਤਾ ਜਾਂਦਾ। ਉੱਥੇ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਚੁੱਪ ਵੱਟ ਜਾਂਦੀ ਹੈ, ਉੱਥੇ ਕੋਈ ਰਿਐਕਸ਼ਨ ਨਹੀਂ ਦੇਖਣ ਨੂੰ ਮਿਲਦਾ। ਤੇ ਇੱਦਾਂ ਦਾ ਹੀ ਜਿਹੜਾ ਰੁਝਾਨ ਹੈ ਉਹ ਸੰਗਤੀ ਰੂਪ ਦੇ ਵਿੱਚ ਰਿਐਕਸ਼ਨ ਦਾ ਦੇਖਣ ਨੂੰ ਮਿਲਦਾ ਹੈ ਕਿ ਪਾਕਿਸਤਾਨ ਦੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਮੀਡੀਆ ਦੇ ਵਿੱਚ ਜਾਂ ਅਦਰਵਾਈਜ਼ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਦੇਖਣ ਨੂੰ ਮਿਲਦਾ, ਉਹਨੂੰ ਪੂਰਾ ਜਿਹੜਾ ਹੈ ਸ਼ੇਅਰ ਕੀਤਾ ਜਾਂਦਾ ਜਾਂ ਉਸ ਲਾਈਨ ਨੂੰ ਜਿਹੜਾ ਹੈ ਪ੍ਰਮੋਟ ਕੀਤਾ ਜਾਂਦਾ। ਪਰ ਉਹੀ ਗੱਲ ਜਦੋਂ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਾਂ ਇੰਡੀਆ ਦੇ ਸਰਕਾਰ ਵੱਲ ਮੂੰਹ ਕਰਨ ਦੀ ਲਾਈਨ ਆਉਂਦੀ ਹੈ, ਤੇ ਉੱਥੇ ਜਿਹੜੀ ਸੁਰ ਹੈਗੀ ਹੈ ਬਹੁਤ ਨੀਵੀਂ ਹੋ ਜਾਂਦੀ ਹੈ। ਇਹਦਾ ਕੀ ਕਾਰਨ ਸਮਝਦੇ ਹੋ ਤੇ ਕਿਵੇਂ ਇਸ ਪਾਰਟ ਨੂੰ ਤੁਸੀਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਕਿ ਵੀ ਜਦੋਂ ਅਸੀਂ ਭਾਰਤ ਦੇ ਵਿੱਚ ਅਕਲੀਤਾਂ ਦੇ ਨਾਲ ਹੁੰਦਾ ਧੱਕਾ ਜਾਂ ਜ਼ੁਲਮ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਉਹਨਾਂ ਦਾ ਹਕੂਮਤੀ ਨਿਜ਼ਾਮ ਸਿੱਧੇ ਤੌਰ ਤੇ ਇਨਵੋਲਵ ਹੁੰਦਾ ਹੈ। ਉਹ ਜੂਨ 84 ਦਾ ਹਮਲਾ ਹੋਏ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਏ, ਜਾਂ ਜਿਵੇਂ ਤੁਸੀਂ ਜਿਹੜੇ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਹੁਣ ਉੱਤਰਾਖੰਡ 'ਚ ਹੈ, ਪਰ ਜਦੋਂ ਉਹਨੂੰ ਢਾਹ ਕੇ ਉੱਥੇ ਸਕਾਊਟ ਦਫ਼ਤਰ ਬਣਾਇਆ ਗਿਆ ਤੇ ਉਹ ਯੂਪੀ ਦਾ ਹਿੱਸਾ ਸੀ। ਗੁਰਦੁਆਰਾ ਡੋਂਗਮਾਰ ਦਾ ਤੁਸੀਂ ਜ਼ਿਕਰ ਕੀਤਾ, ਜਿਹੜਾ ਖਿੱਤਾ ਸਿੱਧੇ ਤੌਰ ਤੇ ਹੋਮ ਮਿਨਿਸਟਰੀ ਦੇ ਕੰਟਰੋਲ 'ਚ ਹੈ। ਔਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਜੋ ਵਰਤਾਰਾ ਮੰਗੂ ਮੱਠ ਉੜੀਸਾ 'ਚ ਹੈ ਉਹ ਉਸ ਭਾਈਵਾਲ ਧਿਰ ਦਾ, ਜਿਹੜੀ ਬੀਜੇਪੀ ਦੀ ਭਾਈਵਾਲ ਹੈ, ਬੇਸ਼ੱਕ ਰੀਜਨਲ ਪਾਰਟੀ ਹੈ। ਔਰ ਇਸੇ ਤਰੀਕੇ ਦੇ ਨਾਲ ਅਸੀਂ ਜਗਨਨਾਥਪੁਰੀ ਦੀ ਗੱਲ ਉੜੀਸਾ ਦੇ ਹਵਾਲੇ ਨਾਲ ਕੀਤੀ ਹੈ। ਔਰ ਮੱਧ ਪ੍ਰਦੇਸ਼ ਔਰ ਯੂਪੀ ਦੇ ਵਿੱਚ ਜਿਹੜੀਆਂ ਪਿਛਲੀਆਂ 2-3 ਦਿਨ ਦੀਆਂ ਘਟਨਾਵਾਂ ਨੇ, ਮੱਧ ਪ੍ਰਦੇਸ਼ ਜਿੱਥੇ 40 ਸਾਲ ਤੋਂ ਰਹਿ ਰਹੇ ਸਿੱਖ ਕਿਸਾਨਾਂ ਦੇ ਘਰ ਢਾਏ ਗਏ ਨੇ, ਉਹਨਾਂ ਨੂੰ ਉੱਥੋਂ ਉਜਾੜਿਆ ਜਾ ਰਿਹਾ ਹੈ, ਜਾਂ ਯੂਪੀ ਦੇ ਵਿੱਚ ਪੀਲੀਭੀਤ 'ਚ ਜਿਹੜੇ ਸਿੱਖ ਸਾਹਿਬਜ਼ਾਦਿਆਂ ਮਾਤਾ ਜੀ ਦੀ ਯਾਦ ਦੇ ਵਿੱਚ, ਮਾਤਾ ਗੁਜਰੀ ਜੀ ਦੀ ਯਾਦ 'ਚ ਨਗਰ ਕੀਰਤਨ ਕਰ ਰਹੇ ਸੀ, ਉਹਨਾਂ ਨੇ 50 ਤੋਂ ਜ਼ਿਆਦਾ ਨੂੰ ਜਿਹੜਾ ਹੈ ਉਹ ਬੁੱਕ ਕੀਤਾ ਹੈ, ਜਿਹੜਾ ਹੈ ਉਸ ਦੇ ਥੱਲੇ ਕਿ ਇਹਨਾਂ ਨੇ ਵਾਇਲੇਟ ਕੀਤਾ ਹੈ। ਸੋ ਉਹਦੇ 'ਚ ਇਹ ਇਨਵੋਲਵਮੈਂਟ ਸਿੱਧੇ ਤੌਰ ਤੇ ਹਕੂਮਤ ਦੀ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਭਾਰਤ ਦਾ ਜਿਹੜਾ ਪ੍ਰੋਪੇਗੈਂਡਾ ਨੈਟਵਰਕ ਹੈ, 1,35,000 ਤੋਂ ਜ਼ਿਆਦਾ ਉੱਥੇ ਪਬਲੀਕੇਸ਼ਨਸ ਨੇ, ਜਿਨ੍ਹਾਂ 'ਚ ਡੇਲੀ ਨਿਊਜ਼ਪੇਪਰ, ਵੀਕਲੀ ਨਿਊਜ਼ਪੇਪਰ, ਮੈਗਜ਼ੀਨ ਸ਼ਾਮਲ ਨੇ, 900 ਤੋਂ ਜ਼ਿਆਦਾ ਚੈਨਲ ਨੇ। ਔਰ ਪਿਛਲੇ ਦਿਨਾਂ 'ਚ ਜਿਵੇਂ ਇੱਕ ਬ੍ਰਸਲਸ ਦੀ NGO ਨੇ ਸਾਹਮਣੇ ਲਿਆਂਦਾ ਹੈ ਕਿ ਕਿਵੇਂ 65 ਦੇਸ਼ਾਂ ਦੇ ਵਿੱਚ ਭਾਰਤੀ ਏਜੰਸੀਆਂ ਨੇ 265 ਜਿਹੜੇ ਨੇ ਉਹ ਥਿੰਕ ਟੈਂਕ ਬਣਾਏ ਹੋਏ ਨੇ, ਪਬਲੀਕੇਸ਼ਨਸ ਨੇ, ਉਹਨਾਂ ਦੀਆਂ NGOs ਨੇ, ਜਿਨ੍ਹਾਂ ਰਾਹੀਂ ਉਹ ਪ੍ਰੋਪੇਗੈਂਡਾ ਕਰਦੇ ਨੇ। ਪਾਕਿਸਤਾਨ ਦੇ ਮਾਮਲੇ 'ਚ ਮੈਂ ਸਮਝਦਾ ਹਾਂ ਕਿ ਪਾਕਿਸਤਾਨ ਦਾ ਹਕੂਮਤੀ ਤੌਰ ਦੇ ਉੱਤੇ ਉਹਨਾਂ ਦੇ ਕਨਸਟੀਟਿਊਸ਼ਨਲੀ ਉਹ ਫੈਡਰਲ ਹੋਏ ਜਾਂ ਸਟੇਟ ਹੋਏ, ਉਹ ਕੋਈ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਦੀ ਲਾਈਨ ਨਹੀਂ ਹੈ। ਰਾਦਰ ਇਸ ਦੇ ਉਲਟ ਐਡਮਿਨਿਸਟ੍ਰੇਸ਼ਨ ਹਰ ਮਾਮਲੇ ਦੇ ਵਿੱਚ ਜਦੋਂ ਸਿੱਖਾਂ ਦਾ ਇਸ਼ੂ ਆਉਂਦਾ ਹੈ ਉਹ ਐਕਸਟਰਾ ਮਾਈਲ ਜਾ ਕੇ ਉਹ ਸਿੱਖਾਂ ਨੂੰ ਜਿਹੜਾ ਹੈ ਉਹ ਸੰਤੁਸ਼ਟ ਕਰਦੇ ਨੇ, ਉਹਨਾਂ ਦੀ ਤਸੱਲੀ ਕਰਵਾਉਂਦੇ ਨੇ। ਇਸੇ ਤਰ੍ਹਾਂ ਜੇ ਅਸੀਂ ਭਾਰਤ ਦੇ ਵਿੱਚ ਅਵਾਮੀ ਤੌਰ ਤੇ ਦੇਖੀਏ ਕਿ ਜੇ ਜੂਨ 84 ਹੋਇਆ, ਨਵੰਬਰ 84 ਹੋਇਆ, ਤੇ ਭਾਰਤ ਦੇ ਵਿੱਚ ਜਿਹੜਾ ਉਹ ਲੱਡੂ ਵੰਡੇ ਗਏ ਔਰ ਮੈਜੋਰਿਟੀ ਹਿੰਦੂ ਜਿਹੜੇ ਨੇ ਉਹ ਸਰਕਾਰੀ ਫੈਸਲਿਆਂ ਦੀ ਸ਼ਲਾਘਾ 'ਚ ਹੁੰਦੇ ਨੇ। ਪਰ ਅਸੀਂ ਜੇ ਪਾਕਿਸਤਾਨ ਦੇ ਮਾਮਲੇ ਦੇ ਵਿੱਚ ਦੇਖੀਏ, ਅਵਾਮੀ ਰਿਐਕਸ਼ਨ ਦੀ ਗੱਲ ਕਰੀਏ, ਤੇ ਫਿਰ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ ਜਿਹੜੀਆਂ ਪਾਰਟੀਆਂ ਈਵਨ ਇਮਰਾਨ ਖਾਨ ਸਾਹਿਬ ਨੂੰ ਅਦਰਵਾਈਜ਼ ਉਹਨਾਂ ਦੀ ਹਕੂਮਤ ਦੀਆਂ ਕ੍ਰਿਟੀਕਲ ਵੀ ਸਨ,
ਪੋਲੀਟੀਕਲੀ ਉਹਨਾਂ ਪਾਰਟੀਆਂ ਨੇ ਵੀ ਇਸ ਨੂੰ ਵੈਲਕਮ ਕੀਤਾ। ਹਾਲਾਂਕਿ ਛੋਟਾ ਜਿਹਾ ਸੈਕਸ਼ਨ ਹੈ ਜਿਹੜਾ ਮਜ਼ਹਬ ਦੇ ਨਾਂ ਦੇ ਉੱਤੇ ਉਹ ਦੋਨੋਂ ਪਾਸਿਆਂ 'ਚ ਹੀ ਆ ਜਾਂਦਾ ਹੈ, ਉਹਨਾਂ ਨੇ ਉਹਨੂੰ ਜਿਹੜਾ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਜਿਹੜੀ ਘਟਨਾ ਅੱਜ ਦੀ ਕੰਡੈਮਨੇਬਲ ਵਰਸਟ ਜਿਹੜਾ ਜਿਸ ਨੂੰ ਅਸੀਂ ਕਵਾਂਗੇ ਕਿ ਵੀ ਇਹ ਇੱਕ ਐਸਾ ਵਾਕਿਆ ਹੋਇਆ, ਉਸ ਨੂੰ ਜੇ ਤੁਸੀਂ ਕੁੱਲ ਮਿਲਾ ਕੇ ਅਸੀਂ ਆਪਣੇ ਨੈਟਵਰਕ ਦੇ ਉੱਤੇ ਹੀ ਜੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਰਿਐਕਸ਼ਨ ਦੇਖੀਏ ਤੇ ਫਿਰ ਉਹਦੇ ਨਾਲ ਉਹ ਹਿੰਦੂ ਵੀਰ ਜਿਹੜੇ ਅੱਗੇ ਕਦੇ ਪ੍ਰੋਗਰਾਮ 'ਚ ਵੀ ਨਹੀਂ ਆਉਂਦੇ, ਤੁਸੀਂ ਉਹਨਾਂ ਦੇ ਕਮੈਂਟ ਦੇਖਦੇ ਹੋ ਤੇ ਫਿਰ ਤੁਹਾਨੂੰ ਇਹ ਨਜ਼ਰ ਆ ਜਾਂਦਾ ਹੈ ਕਿ ਵੀ ਇਹ ਅਲਟੀਮੇਟਲੀ ਜਿਹੜੀ ਪੋਲਰਾਈਜੇਸ਼ਨ ਇਹਨਾਂ ਨੇ ਦੋ ਕੌਮਾਂ ਦੀ ਕੀਤੀ, ਜਿਹਦੇ ਚੋਂ 47 ਦਾ ਦੁਖਾਂਤ ਨਿਕਲਿਆ ਹੈ, ਜੇ ਅੱਜ ਉਹਨਾਂ ਦੀ ਸਾਂਝ ਵੱਲ ਕੋਈ ਗੱਲ ਤੁਰੀ ਹੈ ਤੇ ਇੱਕ ਘਟਨਾ, ਮੈਂ ਇਹ ਨਹੀਂ ਕਹਿੰਦਾ ਕਿ ਜੀ ਇਹ ਸਿੱਧੇ ਤੌਰ ਤੇ ਇੰਡੀਅਨ ਏਜੰਸੀਆਂ ਦਾ ਕੰਮ ਹੋ ਸਕਦਾ ਹੈ ਇਹ ਉਸ ਭੜਕਾਟ ਵਾਲੇ ਐਲੀਮੈਂਟ ਦਾ ਹੈ ਜਿਸ ਨੂੰ ਕਿ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਜੱਜ ਨਹੀਂ ਕਰ ਸਕਿਆ। ਪਰ ਇਹਦੇ 'ਚ ਵੀ ਕੋਈ ਡਿਨਾਈ ਨਹੀਂ ਕੀਤਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਹਰ ਇੱਕ ਦੇ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਏਜੰਸੀਆਂ ਦਾ ਇੱਕ ਆਪਣਾ ਇੰਡੀਅਨ ਦਾ ਨੈਟਵਰਕ ਹੈ। ਕੁਲਭੂਸ਼ਣ ਯਾਦਵ ਸਾਡੇ ਸਾਹਮਣੇ ਹੈ ਕਿ ਬਲੋਚਿਸਤਾਨ ਦੇ ਵਿੱਚ ਕਿਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਹੋਇਆ ਸੀ। ਪਰ ਮੈਂ ਸਮਝਦਾ ਵੀ ਇਹਦੇ ਬਿਹਾਈਂਡ ਕੋਈ ਵੀ ਹੋਏ, ਪਰ ਇਸ ਵੇਲੇ ਸਭ ਤੋਂ ਵੱਡੀ ਗੱਲ ਸਿੱਖਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਹੋਏ, ਗੁਰਦੁਆਰਿਆਂ ਦੀ ਪ੍ਰੋਟੈਕਸ਼ਨ ਹੋਏ ਔਰ ਪਾਕਿਸਤਾਨ ਦੀ ਹਕੂਮਤ ਔਰ ਅਦਾਰਿਆਂ ਵੱਲੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਕਿਸਮ ਦਾ ਕਾਰਾ ਕੀਤਾ ਹੈ ਉਹਨਾਂ ਨੂੰ ਕਾਨੂੰਨ ਦੀ ਜ਼ਾਬਤ 'ਚ ਰਹਿੰਦੇ ਵੀ ਔਰ ਡਿਪਲੋਮੈਸੀ ਦੇ ਨਾਲ ਵੀ ਜਿਹੜਾ ਉਹਨਾਂ ਨੂੰ ਹੈਂਡਲ ਕੀਤਾ ਜਾਏ। ਇਹੀ ਇਮੀਡੀਏਟਲੀ ਮੈਂ ਸੋਚ ਸਕਦਾ ਇਸ ਬਾਰੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਇਹ ਵਿਚਾਰ ਚਰਚਾ ਸੀ, ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਸਾਰਾ ਇਹ ਘਟਨਾਕ੍ਰਮ ਵਾਪਰਿਆ, ਇਸ ਬਾਬਤ ਜ਼ਰੂਰ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਤੇ ਇਵੈਂਚੁਅਲੀ ਗੱਲ ਜਿਹੜਾ ਇਸ ਦਾ ਸਿੱਟਾ ਜੇ ਕਹਿਣਾ ਹੋਵੇ ਤਾਂ ਇਹੀ ਹੈ ਵੀ ਇਸ ਵਕਤ ਜੋ ਪਾਕਿਸਤਾਨ ਦੀ ਗਵਰਨਮੈਂਟ ਦਾ ਰਿਐਕਸ਼ਨ ਹੈ ਜਾਂ ਉਹਨਾਂ ਵੱਲੋਂ ਕੁਝ ਸਟਰੋਂਗ ਸਟੈਪਸ ਜਿਹੜੇ ਹੈਗੇ ਨੇ ਉਹ ਚੁੱਕਣੇ ਬਣਦੇ ਨੇ ਤਾਂ ਕਿ ਜਿਹੜੇ ਸਿੱਖ ਦੁਨੀਆ ਭਰ ਦੇ ਵਿੱਚ ਬੈਠੇ ਨੇ ਤੇ ਖਾਸ ਤੌਰ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਵਸਦੇ ਆ ਉਹ ਸੁਰੱਖਿਅਤ ਮਹਿਸੂਸ ਕਰ ਸਕਣ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਅਗਲੇ ਹਫਤੇ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।